इंडोस टीवी देख रहे सारे दर्शकों का बहुत बहुत स्वागत। दोस्तों, खेडों का महाकुंभ जिहड़ा कि 7, 8, 9 अप्रैल 2023 ਨੂੰ गोल्ड कोस्ट ਦੇ ਵਿੱਚ ਹੋਣ ਜਾ ਰਿਹਾ सिख गेम्स बड़िया बेसबरी ਦੇ ਨਾਲ इंतजार आ। दुनिया भर ਦੇ ਵਿੱਚ जिथे भी पंजाबी ਰਹਿੰਦੇ ਨੇ ਸਾਰੇ ਲੋਕੀ ਸੋਚਦੇ ਆ ਕਿ ਅਸੀਂ ਉੱਥੇ ਜਾਈਏ ਤੇ ਇਹਨਾਂ ਖੇਡਾਂ ਦਾ ਨਜ਼ਾਰਾ ਵੀ ਲਈਏ, ਆਪਣੀ ਵਿਰਾਸਤ ਦੇ ਨਾਲ ਸਾਂਝ ਵੀ ਬਣਾਈਏ। ਨਾਲ ਦੀ ਨਾਲ ਜਿਹੜੇ ਨਹੀਂ ਪਹੁੰਚ ਸਕਦੇ ਉਹ ਮੀਡੀਆ ਦੇ ਥਰੂ ਜਿਹੜੇ ਦੇਖਣਾ ਵੀ ਲੋਚਦੇ ਆ। ਪਰ ਐਡੀਆਂ ਜਿਹੜੀਆਂ ਵੱਡੀਆਂ ਗੇਮਸ ਆ ਜਿਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਪਹੁੰਚਣਾ ਆ, ਇਕੱਠੇ ਹੋਣਾ ਆ ਤੇ ਇਹਨਾਂ ਬਨਗੀਆਂ ਦਾ ਆਨੰਦ ਮਾਣਨਾ ਆ। ਉਹਨਾਂ ਗੇਮਸ ਨੂੰ ਪੂਰਾ ਕਰਨ ਦੇ ਪਿੱਛੇ ਕਿਹੜੇ ਲੋਕ ਨੇ ਜਿਨ੍ਹਾਂ ਜਿਹੜੇ ਤਨਦੇਹੀ ਦੇ ਨਾਲ ਕੰਮ ਕਰ ਰਹੇ ਆ। ਈਵਨ 1 ਜਾਂ 2 ਦਿਨ ਤੋਂ ਨਹੀਂ, 2 ਹਫ਼ਤਿਆਂ ਤੋਂ ਨਹੀਂ, 2 ਮਹੀਨਿਆਂ ਤੋਂ ਨਹੀਂ, ਨੀਅਰਲੀ 1 ਸਾਲ ਤੋਂ ਲੱਗੇ ਹੋਏ ਨੇ ਲਗਾਤਾਰ ਕੰਮ ਕਰਦੇ ਹੋਏ, ਆਪਣੇ ਨਿੱਜੀ ਜਿਹੜੇ ਘਰੋਗੀ ਕੰਮਾਂ ਨੂੰ ਛੱਡਦੇ ਹੋਏ ਬਹੁਤ ਤਨਦੇਹੀ ਦੇ ਨਾਲ ਕੰਮ ਕਰ ਰਹੇ ਆ। ਤੇ ਇੰਡੋਸ ਟੀਵੀ ਦੇ ਮਾਧਿਅਮ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਨੂੰ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਆ ਉਸ ਕਮੇਟੀ ਦੇ ਨਾਲ ਜਿਹੜੀਆਂ ਕਿ ਗੇਮਸ ਨੂੰ ਪੂਰਾ ਚਾੜਨ ਦੇ ਵਿੱਚ ਬੜੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਆ। ਤੇ ਸਾਡੀ ਬੜੀ ਖੁਸ਼ਕਿਸਮਤੀ ਆ ਕਿ ਅੱਜ ਸਾਰੀ ਜਿਹੜੀ ਟੀਮ ਆ, ਚਲੋ ਸਾਰੀ ਤਾਂ ਨਹੀਂ ਪਰ ਜ਼ਿਆਦਾਤਰ ਜਿਹੜੇ ਮੈਂਬਰ ਆ, ਅਸੀਂ ਇੱਥੇ ਸਟੂਡੀਓ ਦੇ ਵਿੱਚ ਆਏ ਆ ਤੇ ਅਸੀਂ ਵੀ ਇਹ ਚਾਹਿਆ ਕਿ ਸਾਰਿਆਂ ਨੂੰ ਜਿਹੜੇ ਇਕੱਠੇ ਤੁਹਾਡੇ ਨਾਲ ਜਿਹੜਾ ਰੂਬਰੂ ਜਿਹੜਾ ਕਰਵਾਇਆ ਜਾਵੇ। ਤੇ ਬੜਾ ਅੱਜ ਸੁਹਾਵਣਾ ਮੌਸਮ ਜਿਹੜਾ ਇੱਥੇ ਬਣਿਆ ਹੋਇਆ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸਾਰੀ ਟੀਮ ਦਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਮੈਂ ਤੁਆਰਿਫ ਜਿਹੜਾ ਆ ਆਪਣੇ ਦੋਸਤਾਂ ਦੇ ਨਾਲ ਕਰਵਾਉਂਦਾ ਜਾਵਾਂ। ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਨੇ ਰੌਕੀ ਭੁੱਲਰ ਜੀ। ਰੌਕੀ ਭੁੱਲਰ ਜੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਰੀਅਲ ਸਟੇਟ ਦਾ ਇੱਥੇ ਕੰਮ ਕਰਦੇ ਨੇ ਸਾਊਥ ਸਾਈਡ ਬ੍ਰਿਸਬੇਨ ਦੇ ਵਿੱਚ। ਤੇ ਨਾਲ ਹੀ ਨੇ ਇਹਨਾਂ ਗੇਮਸ ਦੇ ਪ੍ਰਧਾਨਗੀ ਜਿਨ੍ਹਾਂ ਦੇ ਕੋਲ ਨੇ, ਜਾਣੀ ਕਹਿ ਲਓ ਕਿ ਮੁਖੀ ਜਿਹੜੇ ਨੇ ਇਸ ਗੇਮਸ ਦੇ, ਜਿਨ੍ਹਾਂ ਦੇ ਉੱਤੇ ਸਾਰਾ ਲਾਂਭਾ ਵੀ ਇਹਨਾਂ ਨੂੰ ਹੀ ਆਪਾਂ ਦੇਣਾ ਆ ਤੇ ਇਹਨਾਂ ਦੇ ਨਾਲ ਕ੍ਰੈਡਿਟ ਵੀ ਇਹਨਾਂ ਨੂੰ ਹੀ ਜਾਣਾ ਆ। ਬਹੁਤ ਹਾਰਡ ਜੌਬ ਜਿਹੜੀ ਨਿਭਾ ਰਹੇ ਆ ਸਾਡੇ ਹੈਪੀ ਧਾਮੀ, ਦਲਜੀਤ ਸਿੰਘ ਧਾਮੀ ਭਾਜੀ, ਜਿਹੜੇ ਕਿ ਕੈਲਮਬੇਲ ਕਲੱਬ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਗੇਮਸ ਨੂੰ ਸ਼ੁਰੂ ਤੋਂ ਜੁੜੇ ਹੋਏ ਆ। ਬਹੁਤ ਵਧੀਆ ਫੁੱਟਬਾਲ ਖਿਡਾਰੀ ਜਿਹੜੇ ਆ ਸਾਡੇ ਰਹੇ ਆ। ਨਾਲ ਨੇ ਭਾਜੀ ਜਸਦੇਵ ਬੱਲ ਜੀ, ਜਿਹੜੇ ਕਿ ਨਿਊ ਫਾਰਮ ਜਿਹੜੇ ਕਲੱਬ ਦੇ ਨਾਲ ਜੁੜੇ ਹੋਏ ਆ, ਕਾਫੀ ਡੈਡੀਕੇਟਡ ਜਿਹੜੇ ਨੇ। ਇਹਨਾਂ ਦੇ ਕੋਲ ਕਹਿ ਲਓ ਕਿ ਇਹ ਤਾਂ ਅਹਿਮ ਹੋ ਜਾਂਦੇ ਵੀ ਪੈਸਾ ਸਾਰਾ ਇਹਨਾਂ ਦੇ ਕੋਲ ਆ। ਹਰ ਕੋਈ ਬੰਦਾ ਜਿਹੜਾ ਆ ਕਹਿ ਲਓ ਕਿ ਪੁੱਛ ਕੇ ਗੱਲ ਕਰਦਾ ਆ ਬੱਲ ਸਾਹਿਬ ਦੇ ਕੋਲੋਂ। ਤੇ ਸਾਡੇ ਬੱਲ ਸਾਹਿਬ ਤੋਂ ਬਾਅਦ ਸਾਡੇ ਬੜੇ ਚਹੇਤੇ ਨੇ ਰਣਦੀਪ ਸਿੰਘ ਜੌਹਲ ਸਾਹਿਬ, ਜਿਹੜੇ ਕਿ ਬੜੀਆਂ ਵਿਰਾਸਤੀ ਜਿੰਨੇ ਵੀ ਪ੍ਰੋਗਰਾਮ ਹੈ ਸਾਡੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ। ਤੇ ਇੱਥੇ ਬ੍ਰਿਸਬੇਨ ਦੇ ਲੋਕ ਖਾਸ ਤੌਰ ਦੇ ਉੱਤੇ ਨਾਰਥ ਸਾਈਡ ਦੇ ਉਹ ਜ਼ਰੂਰ ਇਹਨਾਂ ਦੇ ਬਾਰੇ ਜਾਣਦੇ ਨੇ। ਈਵਨ ਕਿ ਸਾਰੇ ਬ੍ਰਿਸਬੇਨ ਦੇ ਵਿੱਚ ਨਾਰਥ ਸਾਈਡ ਦੇ ਵਿੱਚ ਜਿਹੜੇ ਪ੍ਰੋਗਰਾਮ ਹੈ ਇਹ ਕਰਵਾਉਂਦੇ ਨੇ ਵਿਰਾਸਤੀ। ਈਵਨ ਕਿ ਗੁਰਦੁਆਰਾ ਸਾਹਿਬਾਨ ਦੀਆਂ ਵੀ ਜਿੰਨੀਆਂ ਵੀ ਸਭਾਵਾਂ ਉਹਨਾਂ ਵਿੱਚ ਵੀ ਤਨਦੇਹੀ ਦੇ ਨਾਲ ਕੰਮ ਕਰਦੇ ਆ। ਤੇ ਐਂਡ ਦੇ ਵਿੱਚ ਲਾਸਟ ਨੋਟ ਲੀਸਟ ਸਾਡੇ ਜਗਦੀਪ ਸਿੰਘ ਭਿੰਡਰ ਭਾਜੀ, ਇਹ ਵੀ ਕੌਂਸਲ ਦੀ ਸਹਾਇਤਾ ਦੇ ਨਾਲ ਪਹਿਲਾਂ ਬਹੁਤ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਕਰਵਾਏ ਆ ਤੇ ਇਹਨਾਂ ਗੇਮਸ ਦੇ ਵਿੱਚ ਵੀ ਇਹ ਕਹਿ ਲਓ ਕਿ ਆਲਰਾਊਂਡਰ ਜਿਹੜੀ ਭੂਮਿਕਾ ਆ ਉਹ ਨਿਭਾ ਰਹੇ ਆ। ਬੜੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਆ। ਤੇ ਇੰਡੀਆ ਵੀ ਹੁਣੇ ਜਾ ਕੇ ਆਏ ਆ ਰੀਸੈਂਟਲੀ, ਤੇ ਇਹਨਾਂ ਤੋਂ ਇੰਡੀਆ ਬਾਰੇ ਵੀ ਜਿਹੜੇ ਹਾਲ ਚਾਲ ਆ ਉਹ ਆਪਾਂ ਪੁੱਛਣੇ ਆ। ਸਭ ਤੋਂ ਪਹਿਲਾਂ ਆਪਾਂ ਪ੍ਰਧਾਨ ਸਾਹਿਬ ਕੋਲ ਚੱਲਦੇ ਆ। ਹੈਪੀ ਧਾਮੀ ਭਾਜੀ, ਸਭ ਤੋਂ ਪਹਿਲਾਂ ਤਾਂ ਥੋੜੀ ਜਿਹੀ ਸਟ੍ਰੈਸ ਘੱਟ ਕਰੋ ਇੱਥੇ ਆ ਕੇ ਵੀ, ਹਨਾ ਥੋੜਾ ਜਿਹਾ ਲੱਗਦਾ ਆ ਵੀ ਬੜੇ ਥੱਕੇ ਥੱਕੇ ਜਿਹੜੇ ਲੱਗਦੇ ਆ। ਤੇ ਕਿੰਨੀ ਕੁ ਸਟ੍ਰੈਸ ਆ? ਹਾਂਜੀ, ਸਟ੍ਰੈਸ ਤਾਂ ਕਾਫੀ ਆ, ਪਰ ਫਿਰ ਵੀ ਜਿਹੜਾ ਆਪਣਾ ਟੀਮ ਵਰਕ ਆ ਨਾ, ਹਾਂਜੀ, ਉਹ ਘੱਟ ਮਹਿਸੂਸ ਹੋਣ ਦਿੰਦੇ ਆ ਕਿਉਂਕਿ ਸਾਰੀ ਸਾਡੀ ਟੀਮ ਤੇ ਪੰਜਾਬੀ ਜਿੰਨੇ ਵੀ ਆ ਬਹੁਤ ਸਾਰੇ ਸਪੋਰਟ ਵਾ ਕੁਇਨਲੈਂਡ ਸਟੇਟ ਦੇ, ਈਵਨ ਨਾਰਥਰਨ ਨਿਊ ਸਾਊਥ ਵੇਲ ਦੇ। ਉਹਦੇ ਕਰਕੇ ਸਟ੍ਰੈਸ ਤਾਂ ਓਬਵੀਅਸਲੀ ਹੋਣੀ ਆ ਕਿਉਂਕਿ ਇੱਕ ਬਹੁਤ ਵੱਡਾ ਪ੍ਰੋਜੈਕਟ ਆ, ਪਰ ਉਹਦੇ ਨਾਲ ਨਾਲ ਜਿਹੜੀ ਸਪੋਰਟ ਆ ਉਹ ਕਾਫੀ ਆਪਾਂ ਨੂੰ ਮਿਲ ਰਹੀ ਆ ਜੀ। ਉਹਦੇ ਕਰਕੇ ਇੰਨੀ ਜ਼ਿਆਦਾ ਸਟ੍ਰੈਸ ਨਹੀਂ ਹੈਗੀ। ਪਰ ਨਹੀਂ, ਕਈ ਵਾਰੀ ਕੀ ਹੁੰਦਾ ਜਦੋਂ ਪ੍ਰਧਾਨਗੀ ਆਪਾਂ ਲੈ ਲੈਂਦੇ ਆ ਇਹਦੇ ਵਿੱਚ ਫਿਰ ਨਾਲੇ ਲਾਂਭੇ ਵੀ ਸ਼ੁਰੂ ਹੋ ਜਾਂਦੇ ਆ ਨਾ, ਵੀ ਫੋਨ ਆਉਂਦੇ ਆ ਵੀ ਕਿਉਂਕਿ ਪ੍ਰਧਾਨ ਨੂੰ ਹੀ ਆਉਂਦੇ ਆ ਫਿਰ, ਹਨਾ ਫਿਰ ਬੰਦਾ ਅਪਸੈਟ ਵੀ ਹੋ ਜਾਂਦਾ ਆ। ਫਿਰ ਉਦੋਂ ਕਿੰਨਾ ਫੀਲ ਕਰਦਾ? ਚਲੋ ਹੁਣ ਇਹ ਤਾਂ ਚੱਲਦਾ ਹੀ ਆ ਜੀ, ਫੁੱਲਾਂ ਨਾਲ ਕੰਡੇ ਤਾਂ ਆਉਣਾ ਹੀ ਆ ਜੀ। ਪਰ ਫਿਰ ਵੀ ਹਾਲੇ ਤੱਕ ਤਾਂ ਬਹੁਤ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜੀ ਹਰ ਗੱਲ ਦਾ। ਹਲੇ ਲੰਬੇ ਘੱਟ ਆਏ, ਹੋ ਸਕਦਾ ਟੂਰਨਾਮੈਂਟ ਤੋਂ ਬਾਅਦ ਠੀਕ ਹੈ ਭਾਵੇਂ 1-2 ਆਉਣਗੇ, ਪਰ ਕੋਸ਼ਿਸ਼ ਕਰ ਰਿਹਾ ਵੀ ਨਾ ਆਉਣ। ਨਹੀਂ, ਪਹਿਲਾਂ ਮੈਂ ਇਹ ਵੀ ਨਾਲ ਆਪਣੇ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਜਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ, ਭਾਰਤ ਵਾਲੀਆਂ ਗੇਮਸ ਜਿਹੜੀਆਂ ਕੈਂਸਲ ਹੋ ਗਈਆਂ ਤੇ ਆਪਾਂ ਰੀਜਨਲ ਪੱਧਰ ਦੇ ਉੱਤੇ ਕਰਵਾਈਆਂ ਬ੍ਰਿਸਬੇਨ ਦੇ ਵਿੱਚ, ਇਹੀ ਟੀਮ ਜਿਹੜੀ ਆ ਰਿਪੀਟ ਕੀਤੀ ਆ। ਇਹ ਇੱਕ ਭਰੋਸਾ ਵੀ ਦਰਸਾਉਂਦਾ ਆ ਵੀ ਤੁਹਾਡੇ ਵਿੱਚ ਭਰੋਸਾ ਜਿਹੜਾ ਲੋਕਾਂ ਨੇ ਦੁਬਾਰਾ ਤੋਂ ਦਿਖਾਇਆ ਇਸ ਗੱਲ ਦੇ ਵਿੱਚ। ਹਾਂਜੀ, ਐਕਚੁਅਲੀ ਸਾਡੀ ਟੀਮ ਦੇ ਜਿਹੜੇ ਸਾਰੇ ਮੈਂਬਰ ਆ ਨਾ ਉਹ ਬਹੁਤ ਸਪੈਸ਼ਲਾਈਜ਼ਡ ਆ ਹਰ ਫੀਲਡ 'ਚ। ਏਦਾਂ ਨਹੀਂ ਹੈਗਾ ਕਿ ਉਹਨਾਂ ਨੂੰ ਨੌਲੇਜ ਨਹੀਂ। ਜਿਹੜਾ ਹੁਣ ਬਾਲ ਸਾਹਿਬ ਆ, ਭੁੱਲਰ ਸਾਹਿਬ ਆ, ਰਣਦੀਪ ਜੌਹਲ ਆ, ਭਿੰਦਰ ਸਾਹਿਬ ਆ, ਜਤਿੰਦਰ ਨੇਜਰ ਕਬੱਡੀ 'ਚ, ਮਨਰੂਪ ਸਾਕਰ 'ਚ, ਆਪਣੇ ਵਿਮਨਸ ਰਿਪਰੈਜ਼ੈਂਟੇਟਿਵ ਆ, ਉਹ ਸਾਰੇ ਫੀਲਡਸ ਆਪਾਂ। ਇਹ ਨਹੀਂ ਹੈਗਾ ਕਿ
ਨੌਲੇਜ ਦੀ ਘਾਟ ਕਿਸੇ ਕੋਲ ਨਹੀਂ ਹੈਗੀ ਜੀ, ਤੇ ਉਹ ਤੁਹਾਨੂੰ ਪਤਾ ਨੌਲੇਜ ਨਾਲ ਸਾਰੇ ਕੰਮ ਬਹੁਤ ਸੌਖੇ ਹੋ ਜਾਂਦੇ ਆ ਜੀ। ਤੇ ਬਾਕੀ ਕਮਿਊਨਿਟੀ ਦੀ ਸਪੋਰਟ ਜਿਹੜੀ ਆ ਉਹ ਤਾਂ ਫਿਰ ਬਹੁਤ ਸੌਖਾ ਬਣਾਉਂਦੀ ਜੀ ਕੰਮ ਜੀ। ਤੇ ਚਲੋ ਰੌਕੀ ਭੁੱਲਰ ਸਾਹਿਬ, ਤੁਹਾਡੇ ਤੋਂ ਸ਼ੁਰੂ ਆਪਾਂ ਕਰਦੇ ਆ ਇਹਨਾਂ ਦੇ ਬਾਰੇ। ਜਿਹੜੀਆਂ ਗੇਮਸ ਇਹ ਹੋਣ ਜਾ ਰਹੀਆਂ, ਖਾਸ ਤੌਰ ਦੇ ਉੱਤੇ ਤੁਹਾਡੇ ਕੋਲ ਜਿਹੜਾ ਕੰਮ ਆ ਉਹ ਹੈਗਾ ਆ ਸਟਾਲ ਦਾ ਤੇ ਟਰਾਂਸਪੋਰਟੇਸ਼ਨ ਦਾ। ਸਭ ਤੋਂ ਪਹਿਲਾਂ ਸਟਾਲ ਤੋਂ ਆਪਾਂ ਕਰਦੇ ਆ। ਵੀ ਲੋਕਾਂ ਦੇ ਵਿੱਚ ਇਹ ਵੀ ਹੁੰਦਾ ਕਿ ਜਦੋਂ ਖਾਸ ਤੌਰ ਦੇ ਉੱਤੇ ਸਾਡੀਆਂ ਬੀਬੀਆਂ ਨੂੰ ਵੀ ਜਦੋਂ ਵੀ ਕਿਸੇ ਮੇਲੇ ਦੇ ਵਿੱਚ, ਉੱਥੇ ਮੇਲੇ ਵਰਗਾ ਮਾਹੌਲ ਵੀ ਹੋਣਾ ਚਾਹੀਦਾ, ਉੱਥੇ ਜਿਹੜੀਆਂ ਦੁਕਾਨਾਂ ਵੀ ਹੋਣੀਆਂ ਚਾਹੀਦੀਆਂ ਆ, ਬੱਚਿਆਂ ਨੂੰ ਲੈ ਕੇ ਆਪਾਂ ਦੁਕਾਨਾਂ ਤੇ ਵੀ ਘੁੰਮਣਾ, ਉਹਨਾਂ ਫਨ ਇੱਕ ਇਹ ਵੀ ਸ਼ਾਪਿੰਗ ਕਰਨਾ ਖਾਸ ਤੌਰ ਦੇ ਉੱਤੇ ਬੰਦਿਆਂ ਦੇ ਵਿੱਚ ਨਹੀਂ ਹੁੰਦਾ ਇੰਨਾ, ਤੇ ਸਾਡੇ ਬੀਬੀਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਕਿਹੋ ਜਿਹੀਆਂ ਉੱਥੇ ਸਟਾਲ ਲੱਗਣੇ, ਕਿਹੋ ਜਿਹਾ ਰਿਸਪੌਂਸ ਆ ਲੋਕਾਂ ਦਾ ਉਹਦੇ ਲਈ? ਸਾਡੇ ਕੋਲ ਜਿਹੜੇ ਟੋਟਲ ਸਟਾਲਸ ਨੇ ਰਫਲੀ ਅਰਾਊਂਡ ਆਈ ਥਿੰਕ 50 ਸਟਾਲਸ ਨੇ। ਅੱਛਾ ਜੀ। ਉਸ ਦੇ ਵਿੱਚ ਸਪੈਸ਼ਲੀ ਬੱਚਿਆਂ ਦੇ ਬਹੁਤ ਸਟਾਲਸ ਨੇ, ਟੌਏ ਸਟਾਲਸ ਨੇ। ਅੱਛਾ। ਆਮ ਕਰਕੇ ਕਿਉਂਕਿ ਫੈਮਿਲੀ ਇਵੈਂਟ ਆ ਤਾਂ ਬੱਚੇ ਕਾਫੀ ਹੁੰਦੇ ਸੀ, ਉਹਨਾਂ ਦਾ ਵੀ ਖਿਆਲ ਸਾਨੂੰ ਰੱਖਣਾ ਪੈਂਦਾ ਕਿ ਬੱਚੇ ਬਿਜ਼ੀ ਰਹਿਣ। ਸੋ ਟੌਏ ਸਟਾਲਸ ਨੇ। ਫਿਰ ਲੇਡੀਜ਼ ਲਈ ਨੇ ਸੂਟਾਂ ਦੇ ਸਟਾਲ ਨੇ, ਜੁਐਲਰੀ ਸਟਾਲਸ ਨੇ ਸਾਡੇ ਕੋਲ। ਉਸ ਤੋਂ ਬਾਅਦ ਸਾਡੇ ਜਿਹੜੇ ਬਿਜ਼ਨਸ ਸਟਾਲਸ ਨੇ ਲਾਈਕ ਕਾਲਜ, ਮਾਈਗ੍ਰੇਸ਼ਨ, ਅਕਾਊਂਟੈਂਟਸ। ਉਸ ਤੋਂ ਇਲਾਵਾ ਫੂਡ ਸਟਾਲਸ ਨੇ ਸਾਡੇ ਕੋਲ, ਡਰਿੰਕ ਸਟਾਲਸ ਨੇ ਲਾਈਕ ਸ਼ੂਗਰ ਕੇਨ, ਰੋ ਦੇ ਸਟਾਲ ਨੇ। ਸੋ ਵੈਰਾਈਟੀ ਲਾਈਕ ਜਿੱਦਾਂ ਆਮ ਮੇਲੇ ਵਿੱਚ ਦੇਖਿਆ ਜਾਂਦਾ ਕਿ ਜਿੱਦਾਂ ਦੇ ਹੁੰਦੀਆਂ ਨੇ ਦੁਕਾਨਾਂ ਮੇਲਿਆਂ ਦੇ ਵਿੱਚ, ਉਹ ਸਭ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਅਸੀਂ ਸਾਰੀ ਟੀਮ ਨੇ ਇਹੀ ਸੋਚਿਆ ਸੀ ਕਿ ਅਸੀਂ ਥੋੜੀ ਵੈਰਾਈਟੀ ਵੀ ਦਿੱਤੀ ਜਾਵੇ ਤੇ ਥੋੜਾ ਮਤਲਬ ਹਰ ਕੋਈ ਬੰਦਾ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਇੰਜੋਏ ਕਰਨ ਉੱਥੇ। ਜੀ ਬਿਲਕੁਲ। ਤੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਇਨਫੋਰਮੇਸ਼ਨ ਵੀ ਜ਼ਰੂਰ ਹੋਣੀ, ਜਿੱਦਾਂ ਮਾਈਗ੍ਰੇਸ਼ਨ ਦੀ, ਜੇ ਆਪ ਪੱਕੇ ਹੋ ਗਏ ਆ, ਘਰੋਂ ਕਿਸੇ ਨੂੰ ਮੰਗਾਉਣਾ ਆ, ਉਹਦੇ ਬਾਰੇ ਇਨਫੋਰਮੇਸ਼ਨ ਆ। ਰੀਅਲ ਸਟੇਟ ਦੀਆਂ ਬਹੁਤ ਸਾਰੀਆਂ ਐਡਸ ਜਿਹੜੀਆਂ ਚੱਲ ਰਹੀਆਂ, ਘਰ ਕਿਸੇ ਨੇ ਲੈਣਾ ਆ, ਵੇਚਣਾ ਆ, ਉਹ ਵੀ ਤੁਸੀਂ ਹਰ ਤਰ੍ਹਾਂ ਦਾ ਕਹਿ ਲਓਗੇ ਉੱਥੇ ਕੋਈ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਇਕੱਠੀ ਤੁਸੀਂ ਕਰ ਸਕਦੇ ਆ ਨਾਲ ਦੀ ਨਾਲ। ਤੇ ਸਭ ਤੋਂ ਜਿਹੜਾ ਅਹਿਮ ਅੰਗ ਹੋ ਜਾਂਦਾ ਟਰਾਂਸਪੋਰਟੇਸ਼ਨ, ਕਿ ਉੱਥੇ ਪਹੁੰਚਣਾ ਕਿੱਦਾਂ ਆ। ਇਹ ਪਹੁੰਚਣਾ ਬੜਾ ਕਈ ਵਾਰੀ ਕੀ ਹੁੰਦਾ, ਕਿਉਂਕਿ ਬ੍ਰਿਸਬੇਨ ਦੇ ਵਿੱਚ ਲੋਕ ਜਿਹੜੇ ਆ ਬਹੁਤੇ ਨਹੀਂ ਜਾਣਦੇ ਹੋਣਗੇ ਕਿ ਕਿੱਦਾਂ ਨੇ ਇਹ ਗੇਮਸ, ਜਾਂ ਉੱਥੇ ਨਹੀਂ ਕਦੀ ਗਏ ਹੋਣਗੇ। ਤੁਹਾਡੇ ਵੱਲੋਂ ਕਿੱਦਾਂ ਦੇ ਪ੍ਰਬੰਧ ਹੈਗੇ ਆ ਜਿਨ੍ਹਾਂ ਦੇ ਕੋਲ ਆਪਣਾ ਕੋਈ ਨਿੱਜੀ ਸਾਧਨ ਨਹੀਂ ਹੈਗਾ? ਦ ਗੇਮਸ ਦਾ ਵੈਨਿਊ ਜਿਹੜਾ ਹੈਗਾ ਉਹ ਇਟਸ ਕਾਲਡ ਗੋਲਡ ਕੋਸਟ ਪਰਫਾਰਮੈਂਸ ਸੈਂਟਰ, ਰਨਵੇ ਵੇ ਵਿੱਚ ਆ ਜੀ। ਤੇ ਅਸੀਂ ਸਾਰੀ ਟੀਮ ਨੇ ਸਲਾਹ ਕੀਤੀ ਸੀ ਕਿ ਅਸੀਂ ਟਰਾਂਸਪੋਰਟ ਪ੍ਰੋਵਾਈਡ ਕਰੀਏ ਜਿਹੜੇ ਇੰਟਰ ਸਟੇਟ ਤੋਂ ਆਉਣੇ ਸਾਡੇ ਪਲੇਅਰਸ ਜੀ। ਉਸ ਦੇ ਵਿੱਚ ਪਹਿਲਾਂ ਤਾਂ ਅਸੀਂ ਬੱਸ ਕੱਲੀ ਹੈਲਸਵੈਲ ਸਟੇਸ਼ਨ ਤੋਂ ਵੈਨਿਊ ਤੱਕ ਚਲਾਉਣੀ ਸੀ, ਪਰ ਉਹ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ, ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਵੀ ਥੋੜਾ ਜਿਹਾ ਈਜ਼ੀ ਕਰੀਏ ਜਿਹੜੇ, ਕਿਉਂਕਿ ਲੋਕਾਂ ਨੇ ਟ੍ਰੈਮ ਤੇ ਪਹਿਲਾਂ ਸਟੇਸ਼ਨ ਤੇ ਜਾਣਾ ਤੇ ਉਹ ਟਾਈਮ ਲੱਗੇਗਾ ਉਹਨਾਂ ਨੂੰ ਗੇਮ ਤੱਕ ਪਹੁੰਚਣ ਲਈ। ਤੇ ਉਸ ਕਰਕੇ ਫਿਰ ਅਸੀਂ ਹੁਣ ਜਿਹੜੀ ਬੱਸ ਡਾਇਰੈਕਟਲੀ ਚਲਾ ਰਹੇ ਹਾਂ, ਸਟਾਰਟ ਹੋਏਗੀ ਜੁਪੀਟਰ ਕਸੀਨੋ ਦੇ ਸਾਹਮਣੇ ਕਨਵੈਨਸ਼ਨ ਸੈਂਟਰ ਜਿਹੜਾ ਗੋਲਡ ਕੋਸਟ, ਉਸ ਤੋਂ ਸਟਾਰਟ ਹੋਏਗੀ ਸਵੇਰੇ ਲਗਭਗ 7 ਵਜੇ ਜੀ। ਤੇ ਉਸ ਤੋਂ ਬਾਅਦ ਸਰਫਰਸ ਆਏਗੀ ਬੱਸ ਗੋਲਡ ਕੋਸਟ ਹਾਈਵੇ ਨੂੰ, ਉਸ ਤੋਂ ਬਾਅਦ ਆਏਗੀ ਸਾਊਥਪੋਰਟ। ਤੇ ਬੇਸਿਕਲੀ ਅਸੀਂ ਟਰਾਈ ਇਹ ਕੀਤਾ ਕਿ ਸਾਰੇ ਹੋਟਲਸ ਜਿਹੜੇ ਮੇਨ ਹੋਟਲਸ ਨੇ ਉਹ ਸਾਰੇ ਅਪਾਰਟਮੈਂਟਸ ਜਿਹੜੇ ਉਹ ਕਵਰ ਹੋ ਜਾਣ ਜੀ। ਤੇ ਉਸ ਤੋਂ ਬਾਅਦ ਲੈਬਰਾਡੋਰ ਜਾਏਗੀ ਤਾਂ ਫਿਰ ਵੈਨਿਊ ਤੇ। ਨਹੀਂ, ਉਹਦੇ ਵਿੱਚ ਕੀ ਸਟੇਸ਼ਨ ਕਿਹੜੇ ਨੇ ਵੀ ਰੁਕਣ ਦਾ ਕੋਈ ਸਟੇਸ਼ਨ ਮੈਂ ਹੁਣ ਤੁਹਾਨੂੰ ਐਗਜ਼ੈਕਟ ਨਹੀਂ ਦੱਸ ਸਕਦਾ। ਸਟਾਪ ਕਿਹੜਾ ਹੈ, ਫਸਟ ਸਟਾਪ ਜਿਹੜਾ ਪਿਕਅਪ ਜਿਹੜਾ ਸਟਾਰਟਿੰਗ ਪਿਕਅਪ ਪੁਆਇੰਟ ਆ ਜਿਹੜਾ ਇਨਬਾਉਂਡ ਮੀਨਸ ਕਿ ਜਿਹੜਾ ਆਪਾਂ ਗਰਾਊਂਡ ਨੂੰ ਆਉਣਾ ਉਹਦਾ ਕਨਵੈਨਸ਼ਨ ਸੈਂਟਰ ਗੋਲਡ ਕੋਸਟ ਆ। ਅੱਛਾ ਹਾਂਜੀ। ਉਸ ਤੋਂ ਬਾਅਦ ਫਿਰ ਬੱਸ ਰੁਕੇਗੀ ਥੋੜਾ ਜਿਹਾ ਬ੍ਰੌਡ ਬੀਚ ਤੇ ਥੋੜਾ ਜਿਹਾ ਅੱਗੇ ਜਾ ਕੇ ਉਹਦਾ ਕਾਲ ਮਾਰਕਵਿਲ ਸਟਰੀਟ ਜੀ। ਉਸ ਤੋਂ ਬਾਅਦ 3 ਸਟਾਪ ਸਾਡੇ ਸਰਫਸ ਦੇ ਵਿੱਚ ਨੇ ਜੀ। ਤੇ ਕਿਉਂਕਿ ਸਰਫਸ ਦੇ ਵਿੱਚ ਕਾਫੀ ਹੋਟਲ ਨੇ, ਸੋ ਅਸੀਂ ਇਹੀ ਪਲਾਨ ਬਣਾਇਆ ਸੀ ਕਿ ਸਾਰਿਆਂ ਨੇ ਕਿ ਸੌਖਾ ਹੋਵੇ ਪਲੇਅਰ ਜਿਹੜੇ ਖਾਸ ਤੌਰ ਦੇ ਉੱਤੇ ਮੈਲਬੌਰਨ, ਸਿਡਨੀ ਤੋਂ ਜਿਹੜੇ ਆਏ ਆ ਹੋਟਲਾਂ ਦੇ ਵਿੱਚ ਰਹਿੰਦੇ ਉਹਨਾਂ ਦਾ ਸੌਖਾ। ਪਰ ਜਿਹੜੀ ਜ਼ਿਆਦਾ ਜਾਣਕਾਰੀ ਜਿਹੜੀ ਆ ਲੈਣੀ ਹੋਵੇ ਤਾਂ ਉਹਦੇ ਲਈ ਕੋਈ ਫੋਨ ਨੰਬਰ ਜਾਂ ਕੋਈ ਤੁਹਾਡਾ ਡਾਟਾ ਜਿਹੜਾ ਉੱਥੇ ਤੁਸੀਂ ਪਾ ਦੇਣਾ ਹੈ ਬਾਅਦ ਦੇ ਵਿੱਚ? ਉਹ ਹਾਂਜੀ, ਉਹ ਸਾਡੇ ਸਪੈਸ਼ਲਾਈਜ਼ ਨੇ ਜਿਹੜੇ ਉਸ ਟਰਾਂਸਪੋਰਟ ਨੂੰ ਲੁੱਕ ਆਫਟਰ ਕਰਨਗੇ ਜੀ। ਉਹ ਸਿਰਫ ਕਿਉਂਕਿ ਡਿਵਾਈਡ ਕੀਤੇ ਹੋਏ ਸਾਰੇ ਹਰ ਇੱਕ ਦਾ ਆਪਣਾ ਕੈਟਾਗਰੀ। ਅੱਛਾ। ਜਿਹੜੇ ਟਰਾਂਸਪੋਰਟ ਵਾਲੇ ਨੇ ਉਹ 2 ਬੰਦੇ ਸਿਰਫ ਟਰਾਂਸਪੋਰਟ ਦੇ ਹੋਣਗੇ। ਅੱਛਾ ਹਾਂਜੀ। ਤੇ ਉਹਨਾਂ ਦਾ ਨੰਬਰ ਵੈਬਸਾਈਟ ਤੇ ਪਾ ਦਿੱਤਾ ਜਾਏਗਾ ਤੇ ਸੋਸ਼ਲ ਮੀਡੀਆ ਫੇਸਬੁੱਕ ਤੇ ਵੀ ਪਾ ਦਿੱਤਾ ਜਾਊਗਾ। ਕਿਸੇ ਨੇ ਵੀ ਕੋਈ ਕੁਐਸਚਨ ਕਰਨਾ ਉਹਨਾਂ ਨੂੰ ਤੇ ਦੇ ਵੈਲਕਮ ਟੂ ਕਾਲ them ਜੀ। ਤੇ ਖੈਰ ਇਹ ਬਹੁਤ ਵਧੀਆ, ਇੱਕ ਮੈਨੂੰ ਲੱਗਦਾ ਇਹ ਫਸਟ ਟਾਈਮ ਜਿਹੜੀ ਹੋਣ ਜਾ ਰਹੀ ਹੈ ਟਰਾਂਸਪੋਰਟੇਸ਼ਨ ਦੀ, ਕਿਉਂਕਿ ਜਦੋਂ ਜਾਂਦੇ, ਕਿਉਂਕਿ ਅਸੀਂ ਫੇਸ ਇਹ ਚੀਜ਼ਾਂ ਕੀਤੀਆਂ ਆ ਕਿ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਚੱਲ ਕੇ ਜਾਂਦੇ ਆ ਤੁਹਾਨੂੰ ਕਾਰ ਜਿਹੜੀ ਆ ਹਾਇਰ ਕਰਨੀ ਆ, ਇੱਕ ਤਰ੍ਹਾਂ ਐਕਸਟਰਾ ਕਾਸਟ ਆ। ਤੇ ਇਹ ਤੁਸੀਂ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਆ। ਤੇ ਖੈਰ ਬੱਲ ਸਾਹਿਬ ਕੋਲ ਆਪਾਂ ਜਾਂਦੇ ਆ, ਜਸਦੇਵ ਬੱਲ ਸਾਹਿਬ ਜਿਹੜੇ ਕਿ ਕੈਸ਼ੀਅਰ ਨੇ, ਇਹਨਾਂ ਦੇ ਵਿੱਚ ਬੜੀ ਭੂਮਿਕਾ ਇਹਨਾਂ ਦੀ ਅਹਿਮ ਆ। ਖਾਸ ਤੌਰ ਦੇ ਉੱਤੇ ਐਡਾ ਵੈਨਿਊ ਲੈ ਲੈਣਾ,
ਜਿੱਥੇ ਕਿ ਕਾਮਨਵੈਲਥ ਗੇਮਸ ਹੋਈਆਂ, ਜਿੱਥੇ ਕਿ ਇੰਨੀਆਂ ਵੱਡੇ ਵੱਡੇ ਦੁਨੀਆ ਦੇ ਮਹਾਰਥੀ ਜਿਹੜੀਆਂ ਗੇਮਸ ਕਹਿ ਲਓ ਆਪਾਂ ਉੱਥੇ ਹੋਈਆਂ, ਉੱਥੇ ਸਿੱਖ ਗੇਮਸ ਕਰਵਾਉਣੀਆਂ, ਕਿੰਨਾ ਕੁ ਜ਼ਿਆਦਾ ਖਰਚਾ, ਕਿੰਨਾ ਕੁ ਵੱਡਾ ਬਜਟ ਆ, ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰੋ। ਹਾਂਜੀ, ਇਹ ਗੱਲ ਜੀ, ਜੇ ਤੁਸੀਂ ਆਪਾਂ ਸਾਈਜ਼ ਦੇਖਦੇ ਗੇਮਾਂ ਦਾ, ਇਹ ਮੇਰੇ ਖਿਆਲ ਦੇ ਨਾਲ ਜਿੱਦਾਂ ਅਸੀਂ ਦੇਖਦੇ ਹਾਂ ਜਿੰਨੀ ਟੀਮ ਸਾਡੀਆਂ ਐਂਟਰ ਹੋਈਆਂ ਆ, ਇਹ ਸਾਨੂੰ ਲੱਗ ਰਿਹਾ ਕਿ ਸਾਡੀਆਂ ਬਿਗੇਸਟ ਸਿੱਖ ਗੇਮਸ ਹੋ ਗਈਆਂ ਇਸ ਸਾਲ ਦੀਆਂ, 35 ਸਾਲਾਂ ਜਦੋਂ ਚੱਲਦੀਆਂ ਆ ਰਹੀਆਂ ਜੀ। ਉਸ ਹਿਸਾਬ ਦੇ ਨਾਲ ਜਿਹੜਾ ਸਾਡਾ ਬਜਟ ਆ, ਉਹ ਸਾਡੇ ਐਕਸਪੈਂਸਿਸ ਵੀ ਵਧੇ ਆ ਜੀ। ਤਾਂ ਉਹ ਸਾਡਾ ਜਿਹੜਾ ਆਪਣਾ ਐਸਟੀਮੇਟ ਹੈ ਇਸ ਵੇਲੇ ਬਜਟ ਦਾ ਅਰਾਊਂਡ $7.5 ਲੱਖ ਦਾ ਆ ਜੀ। ਹਾਂਜੀ, ਇਹ ਅਸੀਂ ਕੈਲਕੂਲੇਟ ਕੀਤਾ ਆ। ਇਹਦੇ ਵਿੱਚ ਇਹ ਵੀ ਆ ਕਿ ਇਹ ਬਜਟ ਜਿਹੜਾ ਸਾਡਾ ਇਸ ਵੇਲੇ ਉੱਤੇ ਹੀ ਜਾ ਰਿਹਾ, ਥੱਲੇ ਨਹੀਂ ਆ ਰਿਹਾ, ਕਿਉਂਕਿ ਸਾਡੀ ਜਿੱਦਾਂ ਜਿੱਦਾਂ ਗੇਮਾਂ ਦੀ ਗੇਮਸ ਦੇ ਵਿੱਚ ਪਾਰਟੀਸਪੇਸ਼ਨ ਵਧੀ ਜਾਂਦੀ ਆ, ਉਸ ਹਿਸਾਬ ਦੇ ਨਾਲ ਸਾਡੇ ਖਰਚੇ ਵੀ ਵਧੀ ਜਾਂਦੇ ਆ। ਤੇ ਇਸ ਕਰਕੇ ਉਹ ਜਿਹੜਾ ਬਜਟ ਆ 7.5 ਲੱਖ ਦੇ ਕਰੀਬ ਅਸੀਂ ਤੈਅ ਕੀਤਾ ਸੀ, ਇਹ ਤੋਂ ਥੋੜਾ ਜਿਹਾ ਉੱਤੇ ਚਲੇ ਗਿਆ। ਅੱਛਾ, ਤੇ ਫੇਰ ਤਾਂ ਬਹੁਤ ਔਖਾ ਹੁੰਦਾ ਹੋਣਾ, ਸਟ੍ਰੈਸ ਜਿਹੜੀ ਤੁਹਾਡੇ ਤੇ ਤਾਂ ਬਹੁਤ ਜ਼ਿਆਦਾ ਹੋਈ ਹੋਣੀ ਆ, ਪਰ ਲੋਕਾਂ ਵੱਲੋਂ ਕਿੱਦਾਂ ਦਾ ਰਿਸਪੌਂਸ ਆਇਆ? ਇਕੱਠੇ ਕਰਨੇ ਕੀ ਸੌਖੇ ਆ ਇਹ ਪੈਸੇ ਜਾਂ ਕਿੱਦਾਂ ਦਾ ਭੂਮਿਕਾ? ਕਿਉਂਕਿ ਉੱਥੇ ਇੰਡੀਆ ਦੇ ਵਿੱਚ ਤਾਂ ਇਦਾਂ ਹੁੰਦੀ ਵੀ ਸ਼ੁਰੂ ਤੋਂ ਆਪਾਂ ਨੂੰ ਆਦਤ ਹੁੰਦੀ ਆ ਗੁਰਦੁਆਰਿਆਂ ਤੋਂ ਆਪਾਂ ਢਾਲ ਮੰਗਣੀ ਸ਼ੁਰੂ ਕਰ ਦਿੰਦੇ ਆ, ਜਾਂ ਕਹਿ ਲਓ ਵੀ ਆਪਾਂ ਨੂੰ ਇਹ ਆ ਜਾਂਦਾ ਆ ਵੀ ਕਿੱਦਾਂ ਆਪਾਂ ਪੈਸੇ ਲੈਣੇ ਆ, ਪਰ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਇਹੋ ਜਿਹਾ ਕੰਮ ਕਰਨਾ ਕਿੱਦਾਂ ਫੀਲ ਹੁੰਦਾ? ਦੇਖੋ ਜੀ, ਸਾਨੂੰ ਕਮਿਊਨਿਟੀ ਦੀ ਬਹੁਤ ਸਪੋਰਟ ਹੈ ਜੀ। ਇਹ ਸਾਰੇ ਜਿਹੜੇ ਮੈਂਬਰ ਤੁਸੀਂ ਦੇਖ ਰਹੇ ਕਮੇਟੀ ਦੇ ਬੈਠੇ ਆ, ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਬਹੁਤ ਟਾਈਮ ਇਹਦੇ 'ਚ ਇਨਵੈਸਟ ਕੀਤਾ ਕਿ ਅਸੀਂ ਕਮਿਊਨਿਟੀ ਨੂੰ ਅਪਰੋਚ ਕਰੀਏ, ਅਸੀਂ ਸਪਾਂਸਰਸ ਲੱਭੀਏ। ਤਾਂ ਉਹ ਸਪਾਂਸਰਸ ਨੂੰ ਅਸੀਂ ਫਿਰ ਉਹਨਾਂ ਨੂੰ ਅਪਰੋਚ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਗੇਮਾਂ ਦੇ ਵਿੱਚ। ਤਾਂ ਉਹਨਾਂ ਨੂੰ ਸਪਾਂਸਰਸ ਨੂੰ ਵੀ ਅਸੀਂ ਬੈਨੀਫਿਟ ਦਿੰਦੇ ਆ ਗੇਮਸ ਦੇ ਵਿੱਚ ਪਾਰਟੀਸਪੇਸ਼ਨ ਕਰਨ ਦਾ। ਫੋਰ ਐਗਜ਼ਾਮਪਲ ਸਾਡੇ 2 ਮੇਨ ਸਪਾਂਸਰ ਆ, ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਬਹੁਤ ਵਧੀਆ ਕੰਟਰੀਬਿਊਸ਼ਨ ਦਿੱਤਾ ਸਾਨੂੰ। ਉਹ ਪਨਵੈਕ ਗਰੁੱਪ ਆ ਵਿਕਟੋਰੀਆ ਤੋਂ, ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਟਰਾਂਸਪੋਰਟ PTY ਲਿਮਿਟਡ ਬ੍ਰਿਸਬਨ ਤੋਂ। ਸੋ ਉਹ ਸਾਡੀ ਸਪਾਂਸਰਸ ਦੀ ਬਹੁਤ ਸਾਨੂੰ ਅਸਿਸਟੈਂਸ ਹੈਗੀ ਆ। ਬਾਕੀ ਜਿਹੜੀ ਪੰਜਾਬੀ ਕਮਿਊਨਿਟੀ ਵੀ ਆ, ਜੇ ਆਪਣੀ ਸਿੱਖ ਕਮਿਊਨਿਟੀ ਆ ਜਿਹੜੀ, ਉਹਨਾਂ ਨੇ ਜਿਸ ਨੂੰ ਵੀ ਅਸੀਂ ਅਪਰੋਚ ਕੀਤਾ, ਉਹਨਾਂ ਨੇ ਜਿੰਨਾ ਵੀ ਉਹਨਾਂ ਤੋਂ ਬਣਦਾ ਉਹਨਾਂ ਨੇ ਉਹ ਸਾਨੂੰ ਡੋਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਜੀ। ਉਹਦੇ ਕਰਕੇ ਵੀ ਸਾਨੂੰ ਜਿਹੜਾ ਸਾਡੇ ਬਜਟ ਦੇ ਵਿੱਚ ਜਿਹੜਾ ਸਾਨੂੰ ਪੈਸਾ ਚਾਹੀਦਾ ਇਹ ਗੇਮਾਂ ਨੂੰ ਅਰੇਂਜ ਕਰਨ ਲਈ, ਉਹਦੇ ਸਾਡੀ ਜੌਬ ਥੋੜੀ ਜਿਹੀ ਸਖਾਲੀ ਹੋ ਗਈ ਉਹ ਕਮਿਊਨਿਟੀ ਪਾਰਟੀਸਪੇਸ਼ਨ ਦੇ ਨਾਲ। ਐਂਡ ਅਸੀਂ ਹਾਲੇ ਵੀ ਸਾਡੇ ਕੋਲ ਥੋੜਾ ਜਿਹਾ ਗੈਪ ਹੈਗਾ ਬਜਟ ਦੇ ਵਿੱਚ ਜਿਹੜਾ ਸਾਨੂੰ ਕਵਰ ਕਰਨਾ, ਪਰ ਅਸੀਂ ਜਿਹੋ ਜਿਹੀ ਕਮਿਊਨਿਟੀ ਪਾਰਟੀਸਪੇਸ਼ਨ ਅਸੀਂ ਦੇਖੀ ਆ ਕਮਿਊਨਿਟੀ ਤੋਂ ਸਪਾਂਸਰਸ ਤੋਂ, ਸਾਨੂੰ ਲੱਗਦਾ ਕਿ ਅਸੀਂ ਉਹ ਜਿਹੜਾ ਗੈਪ ਆ ਈਜ਼ੀਲੀ ਕਵਰ ਕਰ ਦੇਣਾ ਜੀ। ਤੇ ਦਰਸ਼ਕਾਂ ਨੂੰ ਵੀ ਇਹ ਅਪੀਲ ਆ ਤੇ ਬੇਨਤੀ ਆ ਕਿ ਤੁਸੀਂ ਵੀ ਜਿਹੜਾ ਵੱਧ ਚੜ ਕੇ ਜ਼ਰੂਰ ਹਿੱਸਾ ਪਾਓ, ਕਿਉਂਕਿ ਇਹ ਵੀ ਇੱਕ ਸਮਾਜ ਨੂੰ ਉੱਤੇ ਲਿਜਾਣ ਦਾ ਇੱਕ ਢੰਗ ਤਰੀਕਾ ਆ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਗੱਲਾਂ ਕਰਦੇ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਪੰਜਾਬੀ ਬੋਲਣ, ਪੰਜਾਬੀਆਂ ਵਾਂਗੂ ਰਹਿਣ, ਪਿਛਲਾ ਪੰਜਾਬ ਜਿਹੜਾ ਨਾ ਭੁੱਲਣ, ਉਸ ਵੇਲੇ ਇਹੋ ਜਿਹੀਆਂ ਗੇਮਸ ਜਿਹੜੀਆਂ ਬਹੁਤ ਅਹਿਮ ਭੂਮਿਕਾ ਜਿਹੜੀਆਂ ਨਿਭਾਉਂਦੀਆਂ। ਤੁਹਾਡੇ ਜਿਹੜੇ ਤਿਲ ਫੁੱਲ ਆ, ਬਹੁਤ ਵੱਡਾ ਜਿਹੜਾ ਕੰਮ ਆ ਉਹ ਕਰ ਸਕਦੀ ਆ, ਤੇ ਜਰੂਰ ਇਹਦੇ ਉੱਤੇ ਵੀ ਗੌਰ ਜਰੂਰ ਕਰਿਓ। ਤੇ ਰਣਦੀਪ ਸਿੰਘ ਜੌਹਲ ਸਾਹਿਬ, ਤੁਹਾਡੇ ਕੋਲ ਜਿਹੜਾ ਮਹਿਕਮਾ ਆ ਉਹ ਬੜਾ ਅਹਿਮ ਇਸ ਕਰਕੇ ਆ ਕਿ ਜਿੱਦਾਂ ਮੈਂ ਹੁਣ ਗੱਲ ਕੀਤੀ ਆ ਕਿ ਜਿਹੜਾ ਸਾਡੀ ਵਿਰਾਸਤ ਆ, ਅਸਲ ਵਿੱਚ ਸਿੱਖ ਗੇਮ ਸਾਡੇ ਬਾਬਿਆਂ ਨੇ ਸ਼ੁਰੂ ਵੀ ਸ਼ਾਇਦ ਇਹੀ ਕੀਤੀਆਂ ਸੀ ਕਿ ਅਸੀਂ ਇਕੱਠੇ ਵੀ ਹੋਈਏ, ਨਾਲ ਅਸੀਂ ਆਪਣੇ ਵਿਰਾਸਤ ਦੇ ਨਾਲ ਵੀ ਜੁੜੀਏ, ਆਪਣਾ ਜਿਹੜਾ ਸੱਭਿਆਚਾਰ ਆ ਉਹਦੇ ਨਾਲ ਵੀ ਆਪਣੀ ਜਿਹੜੀ ਸਾਂਝ ਆ ਬਣਾਈਏ। ਇਸ ਵਾਰ ਵੀ ਸੱਭਿਆਚਾਰਕ ਰੰਗ ਤੁਸੀਂ ਦਿਖਾਉਣੇ ਆ, ਤੇ ਸਟੇਜ ਕਿੱਦਾਂ ਦੀ ਕੀ ਰਹੂਗੀ ਉੱਥੇ ਭੂਮਿਕਾ ਤੁਹਾਡੀ? ਦੇਖੋ ਜੀ, ਜਿੰਨੇ ਚਿਰ ਤੋਂ ਮੈਨੂੰ ਤਕਰੀਬਨ 16-17 ਸਾਲ ਹੋ ਗਏ ਇੱਥੇ, ਉਦੋਂ ਤੋਂ ਸਿੱਖ ਗੇਮਾਂ ਦੇ ਨਾਲ ਜੁੜੇ ਹੋਏ ਆ। ਬਹੁਤ ਘੱਟ ਚਾਂਸ ਬਣੇ ਆ ਕਿ ਕਦੇ ਸਿੱਖ ਗੇਮਸ ਮਿਸ ਕੀਤੀਆਂ। ਤੇ ਕਲਚਰਲ ਜਿਹੜਾ ਪਾਰਟ ਆ ਇੱਕ ਬਹੁਤ ਅਹਿਮ ਪਾਰਟ ਰਿਹਾ ਹਮੇਸ਼ਾ ਸਿੱਖ ਗੇਮਸ ਦਾ ਜੀ, ਕਿਉਂਕਿ ਇਹਨੂੰ ਸਪੋਰਟਸ ਦਾ ਇੱਕ ਰੀਜ਼ਨ ਆ ਸਾਡੇ ਕੋਲ ਇਕੱਠੇ ਹੋਣ ਦਾ, ਜਾਣਾ ਉੱਥੇ ਖੇਡਣਾ ਜਾਣਾ, ਪਰ ਜਿਹੜਾ ਕਲਚਰਲ ਪਾਰਟ ਹੁੰਦਾ ਉਹ ਉਸ ਚੀਜ਼ ਨੂੰ ਮੇਲਾ ਬਣਾਉਂਦਾ ਜੀ, ਕਿਉਂਕਿ ਇਹਨੂੰ ਖੇਡ ਮੇਲਾ ਕਹਿ ਸਕਦੇ ਆ ਆਪਾਂ। ਤੇ ਉਹ ਕਲਚਰਲ ਦੀ ਜਿਹੜੀ ਭੂਮਿਕਾ ਬਹੁਤ ਅਹਿਮ ਰਹਿੰਦੀ ਹੈ ਜੀ। ਸਾਡੇ ਕੋਲ ਇਸ ਵਾਰ ਵੀ ਅਸੀਂ ਮੈਨੂੰ ਯਾਦ ਹੈ ਕਿ 2010 ਦੀਆਂ ਜਦੋਂ ਬ੍ਰਿਸਬਨ ਦੀਆਂ ਗੇਮਸ ਹੋਈਆਂ ਸੀਗੀਆਂ, ਤੇ ਮੈਂ ਉਦੋਂ ਵੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਦੇ ਨਾਲ ਮੈਂ ਕਲਚਰਲ ਪਾਰਟ ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਤੇ ਉਦੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਭੰਗੜਾ ਟੀਮਸ ਜਾਂ ਉਹਨਾਂ ਲਈ ਸਟਰਗਲ ਕਰਨਾ ਪੈਂਦਾ ਸੀ ਕਿ ਸਾਨੂੰ ਇੰਟਰਸਟੇਟ ਸੱਦਣੀਆਂ ਪੈਂਦੀਆਂ ਸੀ, ਸਿਡਨੀ ਤੋਂ ਜਾਂ ਮੈਲਬਨ ਤੋਂ ਵੀ ਅਸੀਂ ਅਪਰੋਚ ਕੀਤੀਆਂ ਸੀ, ਮੈਨੂੰ ਯਾਦ ਹੈ ਟੀਮ। ਪਰ ਹੁਣ ਜੋ ਇਸ ਵਕਤ ਜਿਵੇਂ ਆਪਣੀ ਕਮਿਊਨਿਟੀ ਪਿਛਲੇ ਸਾਲਾਂ ਦੇ ਵਿੱਚ ਵਧੀ ਹੈ, ਤੇ 6 ਤੋਂ ਵੱਧ ਅਕੈਡਮੀਜ਼ ਜਿਹੜੀਆਂ ਕੱਲੀਆਂ ਭੰਗੜੇ ਦੀਆਂ ਬ੍ਰਿਸਬਨ ਦੇ ਵਿੱਚ ਚੱਲ ਰਹੀਆਂ ਜੀ,
ਔਰ ਉਹਨਾਂ ਸਾਰੀਆਂ ਅਕੈਡਮੀਜ਼ ਜਿਹੜੀਆਂ ਉਹ ਇੰਨਾ ਵਧੀਆ ਸਪੋਰਟ ਕੀਤੀ, ਉਹਨਾਂ ਨੇ ਇੰਨਾ ਵਧੀਆ ਰਿਸਪੌਂਸ ਦਿੱਤਾ। ਜਦੋਂ ਇੱਕ ਵਾਰੀ ਕਾਲ ਕੀਤੀ ਉਹਨਾਂ ਨੂੰ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕਲਚਰਲ ਇਵੈਂਟ ਕਰਨੇ ਆ, ਤੇ ਬਹੁਤ ਵਧੀਆ ਸਪੋਰਟ ਉਹਨਾਂ ਕੋਲੋਂ ਮਿਲੀ ਆ। ਤੇ ਆਪਾਂ 3 ਦਿਨ ਉੱਥੇ ਸਟੇਜ ਹੋਏਗੀ ਜੀ ਗਰਾਊਂਡ ਦੇ ਵਿੱਚ, ਪ੍ਰੋਪਰ ਸਟੇਜ ਇੱਕ ਬਣੇਗੀ ਜਿਹਦੇ ਤੇ 3 ਦਿਨ ਜਿਹੜੇ ਆ ਉਹ ਆਪਣੇ ਕਲਚਰਲ ਇਵੈਂਟ ਜਿਹੜੇ ਕਲਚਰਲ ਪ੍ਰੋਗਰਾਮ ਆ ਸਾਰਾ ਦਿਨ ਚੱਲਣਗੇ। ਉਹਦੇ 'ਚ ਸਿੰਗਿੰਗ ਵੀ ਹੋਏਗੀ, ਉਹਦੇ 'ਚ ਭੰਗੜਾ ਬੱਚਿਆਂ ਦੀਆਂ ਪਰਫਾਰਮੈਂਸ ਵੀ ਹੋਣਗੀਆਂ, ਉਹਦੇ 'ਚ ਮਲਵਈ ਗਿੱਧਾ ਵੀ ਹੋਏਗਾ, ਉਹਦੇ ਵਿੱਚ ਕੋਈ ਪਲੇ ਵੀ ਹੋਣਗੇ। ਤੇ ਉਸ ਤੋਂ ਇਲਾਵਾ ਇੱਕ ਜਿਹੜੀ ਸਪੈਸ਼ਲ ਕਲਚਰਲ ਨਾਈਟ ਜਿਹੜੀ ਕਿ ਸਿਰਫ ਗਿੱਧਾ ਭੰਗੜਾ ਨਾਈਟ ਜਿਹੜੀ ਕਰਵਾਈ ਜਾ ਰਹੀ ਆ, ਉਹ ਸੈਟਰਡੇ ਸ਼ਾਮ ਨੂੰ ਜਿਹੜੀ ਹੋਏਗੀ ਉੱਥੇ ਹਾਲ ਬੁੱਕ ਕੀਤਾ ਹੋਇਆ ਜੀ। ਉਹਦਾ ਐਡਰੈਸ ਆਪਾਂ ਵੈਬਸਾਈਟ ਦੇ ਉੱਤੇ ਆਲਮੋਸਟ ਆਲਰੇਡੀ ਪਾ ਦਿੱਤਾ ਹੋਇਆ, ਤੇ ਉਹ ਟਿਕਟਿੰਗ ਇਵੈਂਟ ਹੋਏਗਾ ਤੇ ਉਹਦੇ ਲਈ ਉਹਦੀ ਕੀ ਟਿਕਟ ਰੱਖੀ? ਉਹ ਟਿਕਟ ਕੋਈ ਜ਼ਿਆਦਾ ਨਹੀਂ, $30 ਦੀ ਟਿਕਟ ਹੈ ਜੀ। ਅੱਛਾ। ਤੇ ਪਰ ਉਹਦੇ 'ਚ ਇਹ ਆ ਕਿ ਕੁਆਲਿਟੀ ਪ੍ਰੋਗਰਾਮ ਜਿਹੜੇ ਸਾਰੇ ਜਿੰਨੀਆਂ ਵੀ ਅਕੈਡਮੀਜ਼ ਨੇ ਜਿਹੜੇ ਉਹਨਾਂ ਦੇ ਸੀਨੀਅਰ ਟੀਮਸ ਨੇ ਜਿਹੜੀਆਂ ਜਿਹੜੇ ਮਤਲਬ ਉਹ ਜਿਹੜੇ ਪਰਫਾਰਮੈਂਸ ਹੋਣਗੀਆਂ, ਜਿਹੜੀਆਂ ਗਿੱਧੇ ਦੀਆਂ ਟੀਮਸ ਜਿਹੜੀਆਂ ਸਾਡੀਆਂ ਸੀਨੀਅਰ ਕੁੜੀਆਂ ਜਿਹੜੀਆਂ ਉਹ ਕਰਨਗੀਆਂ, ਤੇ ਜਿੰਨੇ ਸੀਨੀਅਰ ਟੀਮਾਂ ਜਿਹੜੀਆਂ ਭੰਗੜੇ ਦੀਆਂ ਉਹ ਪਰਫਾਰਮ ਕਰਨਗੀਆਂ ਉਹਦੇ ਵਿੱਚ। ਤੇ ਉਸ ਤੋਂ ਇਲਾਵਾ ਕੁਝ ਪਲੇ ਵੀ ਹੋਣਗੇ, ਤੇ ਕੁਝ ਜਿਹੜੇ ਸਾਡੇ ਕੋਲ ਇੰਡੀਆ ਤੋਂ ਵੀ ਵਿਦਵਾਨ ਆਏ ਹੋਣਗੇ ਉਹਨਾਂ ਨੂੰ ਵੀ ਉਹਦੇ ਵਿੱਚ ਸ਼ਿਰਕਤ ਕਰਵਾਵਾਂਗੇ ਜੀ। ਤੇ ਬਾਕੀ ਜਿਹੜੀ ਆ ਓਪਨਿੰਗ ਸੈਰੇਮਨੀ ਹੈ ਉਹਦਾ ਇੱਕ ਅਹਿਮ ਪਾਰਟ ਰਹੇਗਾ, ਉਹਦੇ ਵਿੱਚ ਇੱਕ ਕਲਚਰਲ ਇਵੈਂਟ ਜਿਹੜਾ ਉਹ ਕਰਾਂਗੇ ਉਹਦੇ ਵਿੱਚ ਵੀ। ਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਕੋਲ ਬੁੱਕ ਸਟਾਲ ਹੋਣਗੇ, ਇੱਕ ਬਣਾ ਰਹੇ ਆਪਾਂ ਬਿਲਕੁਲ ਜਿੱਦਾਂ ਉਹਨੂੰ ਆਪਾਂ ਪਿੰਡ ਕਹਿ ਦਿੰਦੇ ਆ ਕਿ ਆਪਣਾ ਇੱਕ ਪਿੰਡ ਦਾ ਜਿਹੜਾ ਮਾਹੌਲ ਬਣਾਵਾਂਗੇ, ਪੇਂਡੂ ਮਾਹੌਲ। ਉਹਦੇ ਵਿੱਚ ਜਿਹੜਾ ਸਾਰਾ ਆਪਣਾ ਜੋ ਵੀ ਘਰਾਂ ਦਾ ਸਮਾਨ ਜੋ ਪੁਰਾਣਾ ਜਿੱਦਾਂ ਉਸਨੂੰ ਇੱਕ ਮਿਊਜ਼ੀਅਮ ਦੀ ਤਰ੍ਹਾਂ ਡਿਸਪਲੇ ਟਾਈਪ ਜਿਹੜਾ ਉਹ ਚੀਜ਼ ਬਣਾਵਾਂਗੇ ਆਪਾਂ। ਤੇ ਬਾਕੀ ਉਸ ਤੋਂ ਬਾਅਦ ਹੋਰ ਵੀ ਕੁਝ ਇੱਕ ਆਪਣੇ ਕੋਲ ਕਾਫੀ ਜਾਣੇ ਪਹਿਚਾਣੇ ਪੇਂਟਰ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਉੱਪਰ ਇੱਕ ਸੀਰੀਜ਼ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਰਾਜ ਤੋਂ ਬਾਅਦ ਜਿਹੜੀ ਜੋ ਵੀ ਸਿੱਖ ਇਤਿਹਾਸ ਰਿਹਾ ਉਹਦੀ ਸੀਰੀਜ਼ ਇੱਕ ਪੂਰੀ ਪੇਂਟ ਕੀਤੀ ਹੋਈ ਆ। ਉਹਨਾਂ ਨੇ ਉਹ ਸਪੈਸ਼ਲੀ ਕੈਨੇਡਾ ਤੋਂ ਇਹਨਾਂ ਗੇਮਾਂ ਦੇ ਵਿੱਚ ਭਾਗ ਲੈਣ ਲਈ ਆ ਰਹੇ ਆ। ਸੋ ਉਹਨਾਂ ਵੱਲੋਂ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਦਾ ਪੂਰਾ ਪ੍ਰਦਰਸ਼ਨੀ ਲਾਈ ਜਾਏਗੀ ਜੀ। ਤੇ ਬਾਕੀ ਹੋਰ ਜਿਹੜੀਆਂ ਮਤਲਬ ਕਾਫੀ ਕੁਝ ਜਿਹੜਾ ਇਸ ਤਰ੍ਹਾਂ ਦਾ ਛੋਟਾ ਚੀਜ਼ਾਂ ਜਿਹੜੀਆਂ ਕਈ ਚੀਜ਼ਾਂ ਤੁਹਾਡੇ ਇਸ ਵਾਰ ਦਿਮਾਗ ਚੋਂ ਵੀ ਨਿਕਲ ਜਾਣੀਆਂ ਜੀ। ਕਾਫੀ ਕੁਝ ਨਹੀਂ, ਬਹੁਤ ਕੁਝ ਦੇਖਣ ਨੂੰ ਮਿਲਦਾ ਆ। ਪਿਛਲੀਆਂ ਅਸੀਂ ਦੇਖਿਆ ਵੀ ਦੇਖੋ ਹਰ ਸ਼ਹਿਰ ਜਦੋਂ ਵੀ ਕਿਤੇ ਹੁੰਦੀਆਂ, ਜਿੱਦਾਂ ਤੁਸੀਂ ਗੱਲ ਦੱਸਿਆ ਵੀ 15-20 ਸਾਲ ਤੋਂ ਆਪਾਂ ਦੇਖਦੇ ਆ ਰਹੇ ਹਾਂ, ਹਰ ਸ਼ਹਿਰ ਦੇ ਵਿੱਚ ਕੁਝ ਨਵਾਂ ਦੇਖਣ ਨੂੰ ਮਿਲਦਾ। ਯਾਨੀ ਹਰ ਸ਼ਹਿਰ ਦੀ ਇਹ ਹੁੰਦੀ ਆ ਵੀ ਪਿਛਲੀ ਜੋ ਰਹਿ ਗਿਆ ਆ ਉਹ ਤੋਂ ਮੈਂ ਅੱਗੇ ਵਧਾਂ। ਇਹ ਇੱਕ ਬਹੁਤ ਵੱਡੀ ਖੂਬਸੂਰਤੀ ਆ ਇਹਨਾਂ ਗੇਮਸ ਦੇ ਵਿੱਚ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਤੁਸੀਂ ਜਿਹੜੇ ਹੁਣ ਅੱਗੇ ਜਾਣਾ। ਜਦੋਂ ਵੀ ਗੇਮਸ ਹੁੰਦੀਆਂ ਵੀ ਯਾਰ ਪਿਛਲੇ ਬਾਰੇ ਨਾਲੋਂ ਵਧੀਆ ਹੀ ਸੀ, ਇਹ ਜਿਹੜਾ ਇੱਕ ਹੋਣਾ ਇਹ ਬਹੁਤ ਵਧੀਆ ਗੱਲ ਆ। ਓਪਨਿੰਗ ਸੈਰੇਮਨੀ ਦੀ ਗੱਲ ਕੀਤੀ, ਓਪਨਿੰਗ ਸੈਰੇਮਨੀ ਕਿਹੜੇ ਦਿਨ ਆ? ਤੇ ਕਿਉਂਕਿ ਬੜਾ ਅਟਰੈਕਸ਼ਨ ਹੁੰਦਾ ਖਾਸ ਤੌਰ ਤੇ ਬੱਚਿਆਂ ਦੇ ਵਿੱਚ। ਓਪਨਿੰਗ ਸੈਰੇਮਨੀ ਵੈਸੇ ਜਿੱਦਾਂ ਗੇਮਸ ਜਿਹੜੀਆਂ ਉਹ ਫਰਾਈਡੇ ਸ਼ੁਰੂ ਹੋ ਜਾਣੀਆਂ ਜੀ, ਪਰ ਕਿਉਂਕਿ ਗੁੱਡ ਫਰਾਈਡੇ ਜਿਹੜੇ ਜ਼ਿਆਦਾਤਰ ਜਿਹੜੇ ਆਪਣੇ ਕਰੋਗੇ ਡਿਗਨਿਟਰੀਜ਼ ਨੇ ਜਿਹੜੇ ਉਹ ਗੁੱਡ ਫਰਾਈਡੇ ਕਰਕੇ ਜ਼ਿਆਦਾ ਅਵੇਲੇਬਲ ਨਹੀਂ ਹੁੰਦੇ ਜੀ। ਤੇ ਓਪਨਿੰਗ ਸੈਰੇਮਨੀ ਜਿਹੜੀ ਹੋਏਗੀ ਉਹ ਸੈਟਰਡੇ ਹੋਏਗੀ ਵੈਸੇ ਜੀ, ਜਿਹੜੀ ਅਫੀਸ਼ੀਅਲ ਕਿ ਜਾਂ ਇੱਕ ਫਾਰਮਲ ਜਿਹੜੀ ਓਪਨਿੰਗ ਸੈਰੇਮਨੀ ਉਹ ਸੈਟਰਡੇ ਨੂੰ ਕਰਾਂਗੇ ਸਵੇਰੇ। ਤਕਰੀਬਨ ਉਹਦਾ ਅਜੇ ਕੋਈ ਕਨਫਰਮ ਤੇ ਨਹੀਂ ਹੈਗਾ, ਮਤਲਬ ਤਕਰੀਬਨ 9:30 ਤੋਂ ਲੈ ਕੇ 11 ਵਜੇ ਤੱਕ ਵਿੱਚ ਦਾ ਟਾਈਮ ਉਹਦਾ ਹੋਏਗਾ। ਜੇ ਉਹਦੇ ਵਿੱਚ ਉਹ ਕਿਸੇ ਟਾਈਮ ਵੀ ਉਹਦੇ ਜਿਹੜੀ ਓਪਨਿੰਗ ਸੈਰੇਮਨੀ ਦਾ ਤਕਰੀਬਨ 1 ਘੰਟੇ ਦਾ ਪ੍ਰੋਗਰਾਮ ਹੋਏਗਾ ਉਹ, ਤੇ ਉਹਦੇ ਵਿੱਚ ਵੀ ਕਾਫੀ ਬਣਦੀਆਂ ਜਿਹੜੀਆਂ ਆਪਾਂ ਪੇਸ਼ ਕਰਾਂਗੇ। ਤੇ ਭਿੰਦਰ ਭਾਜੀ ਤੁਹਾਡੇ ਨਾਲ ਵੀ ਆਪਾਂ ਜਾਣਕਾਰੀ ਤੁਹਾਡੇ ਤੋਂ ਵੀ ਲੈਂਦੇ ਜਾਈਏ। ਵਾਲੀਬਾਲ ਦੇ ਨਾਲ ਤੁਸੀਂ ਜੁੜੇ ਰਹੇ ਆ, ਬਹੁਤ ਵਧੀਆ ਖਿਡਾਰੀ ਤੁਸੀਂ ਰਹੇ ਹੋ ਤੇ ਦੇਖਿਆ ਆ ਖੇਡਦਿਆਂ ਨੂੰ ਵੀ ਤੁਹਾਨੂੰ। ਤੇ ਸਪੋਰਟਸਮੈਨ ਦੀ ਜਿਹੜੀ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਜ਼ਰੂਰ ਇਹਨਾਂ ਗੇਮਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ। ਖਾਸ ਤੌਰ ਦੇ ਉੱਤੇ ਕਿੰਨੇ ਕੁ ਜਿਹੜੇ ਖਿਡਾਰੀ ਆ ਉਹ ਭਾਗ ਲੈਣ, ਜਾਂ ਕਿੰਨੀਆਂ ਟੀਮਾਂ ਜਿਹੜੀਆਂ ਪਾਰਟਿਸਿਪੇਸ਼ਨ ਇਹਦੇ ਵਿੱਚ ਗੇਮਸ ਦੇ ਵਿੱਚ ਕਰਨ ਆ ਰਹੀਆਂ ਇਸ ਵਾਰ? ਹਾਂਜੀ, ਜਿਹੜੀਆਂ ਟੀਮ ਸਪੋਰਟਸ ਨੇ ਸਾਡੇ ਕੋਲ ਕੋਈ 4,500 ਪਲੇਅਰ ਟੀਮ ਸਪੋਰਟਸ ਦੇ ਵਿੱਚ ਖੇਡਦੇ। ਅੱਛਾ ਜੀ, ਠੀਕ, ਜਿਹੜਾ ਕਿ ਬਹੁਤ ਬਿਗ ਨੰਬਰ ਹੈ ਜੀ। ਜੇ ਆਪਾਂ ਪ੍ਰੀਵੀਅਸ ਗੇਮਸ ਜਿਹੜੀਆਂ ਮੈਲਬਨ ਚ ਹੋਈਆਂ ਉਹਨਾਂ ਨੂੰ ਦੇਖੀਏ ਤਾਂ ਜੀ। ਬਾਕੀ ਅਸੀਂ ਐਥਲੈਟਿਕਸ ਐਡ ਕੀਤੀ ਸੀ ਇਸ ਵਾਰੀ, ਤੇ ਐਥਲੈਟਿਕਸ ਦੇ ਵਿੱਚ 400 ਖਿਡਾਰੀ ਭਾਗ ਲੈ ਰਿਹਾ। ਉਹ ਇੱਕ ਐਕਸਟਰਾ ਆਇਆ ਜਿਹੜਾ ਕਿ ਮਤਲਬ ਸਾਡੇ ਕੋਲ 5000 ਦੇ ਕਰੀਬ। ਤੇ ਇਹ ਵੀ ਲਾਂਭਾ ਬਹੁਤ ਚਿਰਦਾ ਸੀ ਉਹਨਾਂ ਦਾ, ਜਦੋਂ ਵੀ ਕਿਤੇ ਜਾਈਦਾ ਸੀ ਉਹ ਹਰ ਵਾਰੀ ਇਹ ਲਾਂਭਾ ਹੀ ਦਿੰਦੇ ਹੁੰਦੇ ਸੀ ਵੀ ਸਾਨੂੰ ਕੋਈ ਨਹੀਂ ਪੁੱਛਦੇ ਕਿ ਦੌੜਾਂ ਜਿਹੜੀਆਂ ਛਾਲਾਂ ਆ ਇਹ ਸਾਡੇ ਬਾਬੇ ਉਹਦਾ ਕਰਦੇ ਰਹੇ ਆ। ਇਹ ਚਲੋ ਇਹ ਲਾਂਭਾ ਵੀ ਤੁਸੀਂ ਲਾ ਦਿੱਤਾ, ਇਹ ਵੀ ਕ੍ਰੈਡਿਟ ਤੁਹਾਨੂੰ ਜਾਂਦਾ ਇਸ ਵਾਰ ਜੀ। ਤੇ ਕਿੰਨੇ ਖਿਡਾਰੀ ਐਥਲੈਟਿਕਸ ਦੇ ਵਿੱਚ? 400 ਖਿਡਾਰੀ ਭਾਗ ਲੈ ਰਹੇ ਐਥਲੈਟਿਕਸ। ਅੱਛਾ ਜੀ, ਠੀਕ ਆ। ਅਸੀਂ ਪਾਵਰ ਲਿਫਟਿੰਗ ਐਡ ਕੀਤੀ ਹੈ ਤੇ 20-22 ਜਿਹੜੇ ਮਤਲਬ ਵੇਟ ਲਿਫਟਰ ਹੈ ਉਹਦੇ ਚ ਲਿਫਟ ਕਰਨਗੇ ਪਾਵਰ ਲਿਫਟਿੰਗ। ਤੇ ਤੁਹਾਨੂੰ ਹੈਰਾਨੀ ਹੋਊਗੀ ਪਹਿਲੀ ਵਾਰ ਅਸੀਂ ਐਡ ਕੀਤੀ ਹੈ
ਤੇ 6 ਕੁੜੀਆਂ ਵੀ ਪਾਵਰ ਲਿਫਟਿੰਗ 'ਚ ਭਾਗ ਲੈ ਰਹੀਆਂ ਨੇ। ਕੀ ਬਾਤ ਹੈ ਜੀ, ਬਹੁਤ ਬਹੁਤ ਵਧੀਆ ਇਹ ਗੱਲ ਹੈ। ਇਹੀ ਹੈ ਕਿ ਉਹਨਾਂ ਨੂੰ ਜਿਹੜਾ ਮੰਚ ਪ੍ਰਧਾਨ ਜਿਹੜਾ ਸਿੱਖ ਗੇਮਸ ਜਿਹੜੀਆਂ ਕਰਦੀਆਂ, ਖਾਸ ਤੌਰ ਤੇ ਬਾਹਰ ਜਦੋਂ ਆ ਜਾਂਦੇ ਆ ਤੁਸੀਂ, ਬਹੁਤ ਸਾਰੇ ਜਿਹੜੇ ਦੋਸਤ ਆ ਉਹ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਸ਼ਾਇਦ ਅਸੀਂ ਜਦੋਂ ਇੰਡੀਆ ਛੱਡਿਆ ਸੀ ਵੀ ਜਿਹੜੇ ਹੁਣ ਨਾਟਕ ਨਾਲ ਜੁੜੇ ਹੋਏ ਆ ਉਹ ਨਾਟਕ ਨਹੀਂ ਕਰ ਪਾਉਂਦੇ, ਜਿਹੜੇ ਬੰਦੇ ਕਲਚਰ ਨਾਲ ਜੁੜੇ ਹੋਏ ਸੀ ਜਿੱਦਾਂ ਹੁਣ ਜੌਹਲ ਭਾਜੀ ਹੈਗੇ ਆ, ਇਹ ਇੱਕ ਮੰਚ ਜਿਹੜਾ ਆ ਸਿੱਖ ਗੇਮਸ ਨੇ ਜਿਹੜਾ ਦਿੱਤਾ ਆ, ਇਹਦੀ ਵੀ ਤੁਸੀਂ ਵਧਾਈ ਦੇ ਜਿਹੜੇ ਪਾਤਰ ਆ ਉਹ ਜ਼ਰੂਰ ਤੁਸੀਂ ਹੈਗੇ ਆ। ਖਾਸ ਤੌਰ ਤੇ ਜਦੋਂ ਇਹ ਗੇਮਸ ਦੀ ਆਪਾਂ ਗੱਲ ਕਰਦੇ ਆ, ਇੱਕ ਬਹੁਤ ਵੱਡਾ ਇਹ ਮੁੱਦਾ ਰਿਹਾ ਨਸ਼ੇ ਦਾ ਮੁੱਦਾ। ਨਸ਼ੇ ਦੇ ਬਾਰੇ ਬਹੁਤ ਵਾਰੀ ਗੱਲਾਂ ਵੀ ਇਹ ਹੁੰਦੀਆਂ ਰਹੀਆਂ। ਸਿੱਖ ਗੇਮਸ ਨੇ ਮਿਸਾਲਾਂ ਪੈਦਾ ਕੀਤੀਆਂ, ਇਹ ਡੋਪ ਟੈਸਟ ਜਿਹੜੇ ਆ ਕਰਨੇ ਸ਼ੁਰੂ ਕੀਤੇ। ਇਸ ਵਾਰ ਕਿਹੋ ਜਿਹੇ ਅਰੇਂਜਮੈਂਟ ਰਹਿਣਗੇ ਇਸ ਨਸ਼ਾ ਮੁਕਤ ਕਰਨ ਲਈ? ਹਾਂਜੀ, ਇਹਦੀ ਇੱਕ ਪਾਲਿਸੀ ਹੈ ਜੀ, ਡਰੱਗ ਪਾਲਿਸੀ ਜਿਹੜੀ ਬਣਾਈ ਗਈ ਹੈ, ਲਿਖਤ ਰੂਪ ਚ ਪਾਲਿਸੀ ਹੈਗੀ ਹੈ ਤੇ ਅਸੀਂ ਮਤਲਬ ਹਰ ਸਾਲ ਜਿਹੜੀ ਕਮੇਟੀ ਆ ਫੋਲੋ ਕਰਦੀ ਆ ਉਹਨੂੰ, ਤੇ ਇਸ ਸਾਲ ਵੀ ਅਸੀਂ ਫੋਲੋ ਕਰਾਂਗੇ। ਜਿਹੜੇ ਟੈਸਟ ਨੇ ਮਤਲਬ 4,500 ਟੋਟਲ ਪਲੇਅਰ ਖੇਡੇਗਾ ਤੇ ਹਰ ਇੱਕ ਸਪੋਰਟ ਦੇ ਰੈਂਡਮਲੀ ਅਸੀਂ ਟੈਸਟ ਕਰਾਂਗੇ ਜੀ, ਉਹ ਇਸ ਸਾਲ ਵੀ ਕਰਾਂਗੇ। ਤੇ ਇਸ ਸਾਲ ਅਸੀਂ ਕੋਸ਼ਿਸ਼ ਕੀਤੀ ਹੈ ਵੀ ਥੋੜੇ ਜ਼ਿਆਦਾ ਕਰੀਏ, ਬਟ ਮਤਲਬ ਇਹ ਹੈ ਕਿ ਸੌਕਰ ਦੇ, ਵਾਲੀਬਾਲ ਦੇ, ਕਬੱਡੀ ਦੇ, ਸਾਰੇ ਹਰ ਇੱਕ ਗੇਮ ਦੇ ਵਿੱਚ ਟੈਸਟ ਹੋਣਗੇ ਜੀ। ਤੇ ਜਦੋਂ ਇੰਨੇ ਵੱਡੇ ਲੈਵਲ ਦੇ ਉੱਤੇ ਜਾਣੀ ਨੀਅਰਲੀ ਵੀ ਜਾਣੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ 50,000 ਪਲੱਸ ਹਰ ਦਿਨ ਦੇ ਵਿੱਚ ਰਹਿਣਾ ਆ, 70,000 ਤੱਕ ਵੀ ਪਹੁੰਚ ਸਕਦੀ ਸੈਚਰਡੇ ਸੰਡੇ ਖਾਸ ਤੌਰ ਦੇ ਉੱਤੇ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਉਣੇ ਆ। ਉਸ ਵੇਲੇ ਮਸਲਾ ਖੜਾ ਹੋ ਜਾਂਦਾ ਆ ਸਿਕਿਉਰਿਟੀ ਦਾ, ਕਿ ਇੰਨੇ ਲੋਕਾਂ ਨੂੰ ਸਾਂਭਣਾ, ਵੱਖਰੇ ਵੱਖਰੇ ਜਿਹੜੇ ਆ ਆਪਣਾ ਕਿਰਦਾਰ ਚੱਕੀ ਬੈਠੇ ਆ, ਵੱਖਰਾ ਵੱਖਰਾ ਬਿਹੇਵੀਅਰ ਆ, ਹਰ ਇੱਕ ਦੀ ਮੈਂਟਲੀ ਸਟੇਟ ਵੱਖਰੀ ਆ, ਸੇਫਟੀ ਦੇ ਕਿਹੋ ਜਿਹਾ ਪ੍ਰਬੰਧ ਆ? ਹਾਂਜੀ, ਸਿਕਿਉਰਿਟੀ ਦਾ ਅਸੀਂ ਮਤਲਬ ਕਿ ਇੱਕ ਕੰਪਨੀ ਨੂੰ ਕੰਟਰੈਕਟ ਦਿੱਤਾ ਜਿੱਦਾਂ ਸਿਕਿਉਰਿਟੀ ਵਾਸਤੇ, ਤੇ ਅਸੀਂ ਕਾਫੀ ਜ਼ਿਆਦਾ ਗਾਰਡ ਲਾ ਰਹੇ ਹਾਂ ਨਾਰਮਲ ਨਾਲੋਂ, ਤੇ ਉਹਦੇ ਵਿੱਚ ਔਰ ਬਿਲਕੁਲ ਜਿਹੜਾ ਮਤਲਬ ਜਿਹੜੀ ਐਂਟਰੈਂਸ ਹੈ ਸਾਡੇ ਸਟੇਡੀਅਮ ਦੇ ਉਹਦੇ ਸਾਹਮਣੇ ਪੁਲਿਸ ਸਟੇਸ਼ਨ ਹੈ। ਅੱਛਾ ਜੀ, ਠੀਕ ਹੈ। ਪੁਲਿਸ ਦੀ ਵੀ ਅਵੇਲੇਬਿਲਿਟੀ ਹੈਗੀ ਹੈ ਜੀ। ਬਾਕੀ ਸਾਡੇ ਕੋਲ ਲੇਜ਼ਨ ਆਫੀਸਰਸ ਹੋਣਗੇ ਉੱਥੇ, ਤੇ ਉਹ ਵੀ ਰੈਂਡਮਲੀ ਉੱਥੇ ਜਿਹੜੀ ਹੈ ਮਤਲਬ ਘੁੰਮਦੇ ਰਹਿਣਗੇ। ਨਹੀਂ ਚਲੋ, ਵੈਸੇ ਤਾਂ ਆਪਾਂ ਨੂੰ ਪੁਲਿਸ ਸਟੇਸ਼ਨ ਦੀ ਲੋੜ ਨਹੀਂ ਸੀ, ਆਪਾਂ ਤਾਂ ਬੜੇ ਸ਼ਾਂਤੀ ਪ੍ਰਿਯ ਲੋਕ ਆ, ਆਪਾਂ ਤਾਂ ਇਦਾਂ ਦਾ ਕੋਈ ਕੰਮ ਕਰਨਾ ਨਹੀਂ ਵੈਸੇ। ਤੇ ਚਲੋ ਹੁਣ ਮੈਂ ਵਾਪਸ ਭਿੰਡਰ ਸਾਹਿਬ ਤੋਂ ਜੌਹਲ ਸਾਹਿਬ ਵੱਲ ਆਉਂਦਾ ਆ। ਤੇ ਦੋਸਤੋ, ਇਹ ਇੱਕ ਅਹਿਮ ਅੰਗ ਜਿਹੜਾ ਇਹਨਾਂ ਗੇਮਸ ਦਾ ਇਕੱਲਾ ਖੇਡਾਂ ਹੀ ਨਹੀਂ ਹੈਗੀਆਂ। ਖਾਸ ਤੌਰ ਦੇ ਉੱਤੇ ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ, ਜਿਹੜਾ ਸਿੱਖ ਗੇਮਸ ਦਾ ਸੰਵਿਧਾਨ ਆ, ਉਹਦੇ ਵਿੱਚ ਸਿੱਖ ਫਾਰਮ ਦੀ ਗੱਲ ਹੁੰਦੀ ਆ। ਸਿੱਖ ਜਿਹੜਾ ਫਾਰਮ ਆ ਉਹ ਇੱਕ ਬੜਾ ਅਭਿੰਨ ਅੰਗ ਆ, ਬਹੁਤ ਜ਼ਰੂਰੀ ਪਾਰਟ ਆ ਇਹਨਾਂ ਗੇਮਸ ਦਾ, ਪਰ ਸਾਡੀ ਜਿਹੜੀ ਇਨਵੋਲਵਮੈਂਟ ਬਹੁਤ ਘੱਟ ਹੁੰਦੀ ਆ। ਤੇ ਜੌਹਲ ਸਾਹਿਬ, ਇਸ ਵਾਰ ਸਿੱਖ ਫਾਰਮ ਦਾ ਕੀ ਸਟਰਕਚਰ ਆ? ਦੇਖੋ ਜੀ, ਜਿਵੇਂ ਬਿਲਕੁਲ ਸਹੀ ਕਿਹਾ ਤੁਸੀਂ ਕਿ ਸਿੱਖ ਫੋਰਮ ਜਿਹੜਾ ਇੱਕ ਬਹੁਤ ਅਹਿਮ ਅੰਗ, ਮਤਲਬ ਬਹੁਤ ਮੈਂ ਕਹਿੰਦਾ ਕਿ ਬਹੁਤ ਸਿਆਣੇ ਲੋਕ ਸੀ ਉਹ ਜਿਨ੍ਹਾਂ ਨੇ ਇਹ ਚੀਜ਼ ਹੌਲੀ ਹੌਲੀ ਆਉਣ ਵਾਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਿੱਖ ਗੇਮਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਂਦਾ ਜੀ। ਤੇ ਬਿਲਕੁਲ ਕਿ ਇਨਵੋਲਵਮੈਂਟ ਹਜੇ ਘੱਟ ਹੈ, ਸ਼ਾਇਦ ਜ਼ਿਆਦਾ ਕਮਿਊਨਿਟੀ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ, ਜਾਂ ਸ਼ਾਇਦ ਕਈ ਵਾਰੀ ਗੇਮਾਂ 'ਚ ਇੰਨਾ ਕੁ ਬਿਜ਼ੀ ਹੋ ਜਾਂਦੇ ਆ ਕਿ ਆਪਾਂ ਉਸ ਚੀਜ਼ ਦੇ ਵਿੱਚ ਨਹੀਂ ਜ਼ਿਆਦਾ ਪਾਰਟੀਸਪੇਟ ਕਰ ਪਾਉਂਦੇ। ਸਿੱਖ ਫੋਰਮ 'ਚ ਐਕਚੁਅਲੀ ਜਿਹੜੇ ਆਪਾਂ ਨੂੰ ਇੱਥੇ ਰਹਿੰਦਿਆਂ ਹੋਇਆ, ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਇਆ, ਜੋ ਵੀ ਐਜ਼ ਏ ਸਿੱਖ ਜੋ ਵੀ ਸਾਡੇ ਰਾਈਟਸ ਆ ਜਾਂ ਜੋ ਵੀ ਸਾਨੂੰ ਮੁਸ਼ਕਲਾਂ ਆਉਣੀਆਂ, ਬੜੀ ਖੁੱਲ੍ਹ ਕੇ ਡਿਬੇਟ ਹੁੰਦੀ ਹੈ ਜੀ ਉਹਨਾਂ ਚੀਜ਼ਾਂ ਦੀ। ਤੇ ਉਹਦੇ 'ਚ ਅੱਛਾ ਸਾਡੇ ਜਿਹੜੇ ਇੱਥੋਂ ਦੇ ਸਿੱਖ ਬੱਚੇ ਆ, ਮੈਨੂੰ ਪਤਾ ਕਿ ਇਸ ਵਾਰ ਜਿਹੜਾ ਸਾਡੇ ਉਧਰ ਨਾਰਥ ਸਾਈਡ ਤੋਂ ਸਾਹਿਬਜੀਤ ਸਿੰਘ, ਉਹ ਜਿਹੜੇ ਕਿ ਆਪਣਾ ਕੈਟਨ ਹਾਈ ਸਕੂਲ ਦੇ ਕੈਪਟਨ ਵੀ ਰਹੇ ਉਹ ਜੀ, ਤੇ ਉਹ ਸਪੈਸ਼ਲ ਇਹਨਾਂ ਆਪਣੇ ਸਿੱਖ ਫੋਰਮ ਨੂੰ ਰਨ ਕਰ ਰਹੇ ਆ ਉਹ ਜੀ। ਤੇ ਯੰਗ ਸਿੱਖ ਬੱਚੇ ਜਿਹੜੇ ਉਹ ਇਹ ਬਹੁਤ ਵਧੀਆ ਗੱਲ ਹੈ, ਪਾਰਟੀਸਪੇਟ ਕਰ ਰਹੇ, ਇਹ ਪਾਰਟੀਸਪੇਸ਼ਨ ਵਧੀਆ। ਖਾਸ ਤੌਰ ਤੇ ਪਿਛਲੀ ਵਾਰ ਬੁਗਲਗੇ ਦੇ ਵਿੱਚ ਜਦੋਂ ਗੇਮਸ ਹੋਈਆਂ, ਸਿੱਖ ਫਾਰਮ ਦੇ ਵਿੱਚ ਜਾਣ ਦਾ ਸਾਡਾ ਮੌਕਾ ਮਿਲਿਆ। ਮੇਰੀ ਕੋਸ਼ਿਸ਼ ਹੁੰਦੀ ਵੀ ਹਰ ਵਾਰੀ ਉਹਦੇ ਵਿੱਚ ਪਾਰਟੀਸਪੇਸ਼ਨ ਜ਼ਰੂਰ ਕੀਤਾ ਜਾਵੇ। ਈਵਨ ਕਿ ਇੱਥੇ ਜਦੋਂ ਹੋਈਆਂ ਆਪਣੀਆਂ ਗੇਮਸ ਧਾਮੀ ਸਾਹਿਬ ਦੀ ਕਮਾਂਡ ਦੇ ਵਿੱਚ, ਉਦੋਂ ਵੀ ਬਹੁਤ ਵਧੀਆ ਹੋਇਆ। ਉੱਥੇ ਬਹੁਤ ਵਧੀਆ ਵਿਦਵਾਨ ਆਉਂਦੇ ਆ, ਤੇ ਅਸੀਂ ਆਸ ਕਰਾਂਗੇ ਵੀ ਇਸ ਵਾਰ ਵੀ ਜਿਹੜਾ ਅਹਿਮ ਜਿਹੜਾ ਅੰਗ ਇਹ ਰਹੇਗਾ। ਤੇ ਖੈਰ ਹੁਣ ਲਾਸਟ ਦੇ ਵਿੱਚ ਧਾਮੀ ਸਾਹਿਬ ਤੁਹਾਡੇ ਕੋਲ ਆਉਂਦਾ ਮੈਂ, ਵੀ ਸਾਡੇ ਕੋਲ ਦੇਖੋ ਅਸੀਂ ਤਾਂ ਇੱਕ ਮੀਡੀਆ ਆ, ਕਹਿ ਲਓ ਕਿ ਮੀਡੀਆ ਦਾ ਮਤਲਬ ਵੈਸੇ ਵਿਚੋਲਾ ਹੀ ਹੁੰਦਾ। ਵਿਚੋਲੇ ਨੇ ਕੀ ਹੁੰਦਾ ਵੀ ਉਧਰਲੀ ਗੱਲ ਲਿਆ ਕੇ ਤੁਹਾਡੇ ਤੋਂ ਜਵਾਬ ਦੇ ਕੇ ਵਾਪਸ ਅਸੀਂ ਮੋੜ ਨਹੀਂ ਹੁੰਦੀ, ਸਾਡੀ ਕੋਈ ਬਹੁਤੀ ਵੱਡੀ ਏਡੀ ਦੂਜੀ ਹੁੰਦੀ ਨਹੀਂ ਸਾਡੇ ਕੋਲ। ਹਾਂਜੀ ਚਲੋ, ਤੇ ਜੇ ਆਪਾਂ ਕਹੀਏ ਕਿ ਪਿਛਲੀ ਵਾਰ ਵੀ ਸਾਨੂੰ ਲਾਂਭੇ ਦਿੱਤੇ ਜਾਂਦੇ ਵੀ ਜਦੋਂ ਸਿੱਖ ਗੇਮਸ ਜਦੋਂ ਹੁੰਦੀਆਂ, ਸਾਡੇ ਤੇ ਵੀ ਇਹ ਦੋਸ਼ ਲੱਗਦਾ ਵੀ ਤੁਸੀਂ ਯਾਰ ਕਬੱਡੀ ਦੇ ਉੱਤੇ ਹੀ ਜ਼ੋਰ ਦਿੰਦੇ ਹੋ। ਕਬੱਡੀ ਵੈਸੇ ਇਹ ਆ ਕਿ ਸਾਡੀ ਮਾਂ ਖੇਡ ਆ, ਲੋਕਾਂ ਦਾ ਵੀ ਜ਼ਿਆਦਾ ਉਧਰ ਨੂੰ ਰੁਝਾਨ ਹੁੰਦਾ, ਪਰ ਇਸ ਵਾਰ ਤੁਸੀਂ ਕੋਈ ਕੋਸ਼ਿਸ਼ ਕੀਤੀ ਆ ਵੀ ਕਬੱਡੀ ਦੇ ਨਾਲ ਨਾਲ ਬਾਕੀ ਗੇਮਸ ਨੂੰ ਜਿਹੜਾ ਆ ਉਹ ਵੀ ਆਪਾਂ ਦਈਏ, ਪ੍ਰਮੋਸ਼ਨ ਕਰੀਏ ਉਹਨਾਂ ਦੀ ਵੀ? ਹਾਂਜੀ, ਇੱਕ ਤਾਂ ਕੀ ਜਿਹੜੀਆਂ ਮੋਸਟਲੀ ਗੇਮਸ ਜਿਹੜੀਆਂ ਨਾ ਇਕੱਠੀਆਂ ਹੀ ਹੋ ਰਹੀਆਂ ਇੱਕੋ ਵੈਨਿਊ ਤੇ। ਅੱਛਾ ਜੀ, ਠੀਕ ਹੈ। ਅਪਾਰਟ ਫਰੋਮ ਹਾਂਜੀ, ਨਹੀਂ ਤਾਂ ਵੱਖਰੇ ਸਾਹਮਣੇ ਜਾਣਾ ਪੈਂਦਾ ਹੈ ਜੀ। ਤੇ ਉਹ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਵੀ ਆਪਣੀ ਜਿਹੜੀ ਹਾਕੀ
ਉਹ ਆਪਣੀ ਨੈਸ਼ਨਲ ਗੇਮ ਵੀ ਰਹੀ ਆ ਤੇ ਉਹ ਪਹਿਲੀ ਵਾਰ ਹੋ ਰਿਹਾ ਵੀ ਉਸ ਸਟੇਡੀਅਮ ਦੇ ਸਭ ਤੋਂ ਨੀਅਰੈਸਟ ਜਿਹੜੀ ਪਿਚ ਹਾਕੀ ਦੀ ਹੈ ਜੀ। ਅੱਛਾ ਜੀ। ਤੇ ਹਾਕੀ ਦੇ ਐਤਕੀ ਵੈਟਰਨਸ ਟੀਮ ਵੀ ਆ ਜੀ। ਤੇ ਹਾਕੀ ਤੋਂ ਜਿਹੜੀਆਂ ਸਿੱਖ ਗੇਮਸ 1988 ਤੋਂ ਐਡਲੇਡ ਤੋਂ ਸ਼ੁਰੂ ਹੋਈਆਂ ਸੀ ਜੀ। ਇਹ ਹਾਕੀ ਮੈਚ ਤੋਂ ਇੱਥੋਂ ਤੱਕ ਬੂਟਾ ਲੱਗਾ ਹੈ ਜਿਹੜਾ ਹੁਣ ਇੰਨਾ ਵਰਕਫੁਲ ਗਿਆ ਜੀ। ਬਿਲਕੁਲ। ਤੇ ਹਾਕੀ ਦੀ ਦੋਸਤੋ ਇਹ ਜ਼ਰੂਰ ਧਾਮੀ ਸਾਹਿਬ ਨੇ ਜਿੱਦਾਂ ਦੱਸਿਆ ਆ ਵੀ ਇਹਦੇ ਨਾਲ ਵੀ ਜ਼ਰੂਰ ਪਿਆਰ, ਈਵਨ ਕਿ ਸੌਕਰ ਮੈਨੂੰ ਲੱਗਦਾ ਵੀ ਸੌਕਰ ਦੀਆਂ ਸਭ ਤੋਂ ਜ਼ਿਆਦਾ ਸਾਡੇ ਕੋਲ ਰਜਿਸਟ੍ਰੇਸ਼ਨ ਹੈਗੀਆਂ 128 ਟੀਮਸ ਆ ਜੀ। ਤੇ ਇਹ ਵੀ ਇੱਕ ਮਿਸਾਲ ਆ ਵੀ ਐਡੇ ਵੱਡੇ ਲੈਵਲ ਦੇ ਉੱਤੇ। ਤੇ ਇਹ ਵੀ ਹੈ ਕਿ ਉਹਦੇ ਚ ਕਾਫੀ ਗਰਲਸ ਟੀਮ ਆ ਜੀ। ਅੱਛਾ ਜੀ। ਮੋਸਟਲੀ ਟੂਰਨਾਮੈਂਟ ਹੁੰਦੇ ਇੰਡੀਆ ਵੀ ਜਾਂ ਕਿਤੇ ਵੀ ਆਪਾਂ ਖੇਡਦੇ ਆ, ਗਰਲਸ ਟੀਮ ਦੀ ਬਹੁਤ ਆਪਣੇ ਕਲਚਰ ਚ ਘਾਟ ਰਹਿੰਦੀ ਹੈ ਜੀ। ਪਰ ਐਤਕੀ ਨੈਟਬਾਲ ਚ ਵੀ ਕਾਫੀ ਵਾਧਾ ਹੋਇਆ ਜੀ ਗਰਲਸ ਟੀਮ ਚ ਜੀ। ਤੇ ਟੈਨਿਸ ਸਾਰੀ ਪਾਰਟਿਸਿਪੇਸ਼ਨ ਚ ਗਰਲ ਦੀ ਪਾਰਟਿਸਿਪੇਸ਼ਨ ਐਤਕੀ ਪਹਿਲਾਂ ਨਾਲੋਂ ਜ਼ਿਆਦਾ ਹੈ। ਜਾਨੀ ਜੋ ਵੀ ਆਪਣੀ ਚਲੋ ਮੈਂ ਸਾਰਾਂਸ਼ ਜਿਹੜਾ ਇਹ ਕੱਢਦਾ ਜਾਵਾਂ ਕਿ ਜਿਹੜੀਆਂ ਸਿੱਖ ਗੇਮਸ ਅਕੋਰਡਿੰਗ ਟੂ ਸਿੱਖ ਜਾਨੀ ਕਹਿ ਲਓਗੇ ਆਪਾਂ ਪੰਜਾਬੀਆਂ ਸ਼ੁਰੂ ਕੀਤੀਆਂ, ਉਹਦੇ ਵਿੱਚ ਚਾਹੇ ਆਪਾਂ ਔਰਤਾਂ ਦਾ ਰੱਖ ਲਈਏ ਵੀ ਬਹੁਤ ਇੱਕ ਮਹਾਨ ਬਰਾਬਰੀ ਦਾ ਜਿਹੜਾ ਦਿੱਤਾ ਆ ਰੁਤਬਾ, ਉਹਨੂੰ ਇਹਨਾਂ ਨੇ ਬਰਕਰਾਰ ਰੱਖਿਆ। ਹਰ ਬਣ ਗਈ ਤੁਸੀਂ ਗੱਲ ਜਿਹੜੀ ਆ ਉਹ ਸੁਣੀ ਆ, ਆਪਾਂ ਵੱਖਰੀ ਵੱਖਰੀ ਝਾਤ ਮਾਰੀ ਆ, ਹਰ ਇੱਕ ਜਿਹੜੇ ਸ਼ਖਸ ਆ ਇੱਥੇ ਬੈਠੇ ਹੋਏ ਆ ਤੇ ਇਹਨਾਂ ਦੀ ਬਹੁਤ ਵੱਡੀ ਮਿਹਨਤ ਆ, ਸਲਾਮ ਕਰਦੇ ਆ ਅਸੀਂ ਇਹਨਾਂ ਨੂੰ। ਤੇ ਇੰਡੋਸ ਟੀਵੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਅਸੀਂ ਅਜੇ ਭਾਰ ਦਾ ਵੰਡਾ ਨਹੀਂ ਸਕਦੇ, ਸਾਡੇ ਤੇ ਸਟੈਪ ਤੇ ਆ ਜੇ 2-3 ਵੀਕ ਜਿਹੜੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਗੇਮਸ ਆ ਇਹ ਨੇਪਰੇ ਚੜ੍ਹਨ ਖੁਸ਼ੀ ਸਵੀਲੀ ਦੇ ਨਾਲ, ਤੇ ਅਸੀਂ ਸਾਰੇ ਖੁਸ਼ ਹੋਈਏ, ਉੱਥੇ ਰੰਗ ਮਾਣੀਏ। ਤੇ ਜਾਂਦੇ ਜਾਂਦੇ ਸਾਡੇ ਦੋਸਤਾਂ ਨੂੰ ਜਿਹੜਾ ਇਨਵਾਈਟ ਜ਼ਰੂਰ ਕਰ ਦਿਓ। ਹਾਂਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਡੋਸ ਟੀਵੀ ਦੇਖਣ ਲਈ। ਤੇ ਇੰਡੋਸ ਟੀਵੀ ਕਵਰ ਕਰ ਰਿਹਾ ਜੀ ਸਿੱਖ ਗੇਮਸ। ਪਲੀਜ਼ ਆਓ ਸਪੋਰਟ ਕਰੋ ਤੇ ਇੰਡੋਸ ਟੀਵੀ ਦੇਖੋ ਤੇ ਇੰਜੋਏ ਕਰੋ। ਥੈਂਕ ਯੂ। ਸਾਰਿਆਂ ਨੂੰ ਆਪਾਂ ਇਨਵਾਈਟ ਕਰਦੇ ਗੇਮਸ ਲਈ। ਥੈਂਕ ਯੂ ਜੀ। ਤੇ ਦੋਸਤੋ ਆਪਾਂ ਸਾਡੇ ਨਾਲ ਮੁਲਾਕਾਤ ਕਰਵਾ ਰਹੇ ਸੀ ਜਿਹੜੀ ਕਿ ਇੱਥੇ ਦੀ ਲੋਕਲ ਟੀਮ ਆ, ਜਿਹੜੇ ਕਿ ਸਾਰੇ ਕੁਈਨਜ਼ਲੈਂਡ ਨੂੰ ਰਨ ਕਰ ਰਹੇ ਆ ਇਸ ਵਾਰ ਸਿੱਖ ਗੇਮਸ ਨੂੰ। ਬਹੁਤ ਵੱਡਾ ਯੋਗਦਾਨ ਜਿੱਦਾਂ ਤੁਸੀਂ ਦੇਖੇ ਲਿਆ ਆ, ਤਨ ਮਨ ਧਨੋਂ ਜੁੜੇ ਹੋਏ ਆ। ਇਹ ਜਿਹੜੀ ਸ਼ੂਟਿੰਗ ਆ ਅਸੀਂ ਇਹ ਲੇਟ ਨਾਈਟ ਕਰ ਰਹੇ ਆ। ਇਹਨਾਂ ਨੇ ਪਹਿਲਾਂ ਤੁਸੀਂ ਦੇਖ ਲਓ ਵੀ 8-9 ਇਹਨਾਂ ਨੂੰ ਵੱਜ ਗਏ ਇੱਥੇ ਆਉਂਦਿਆਂ ਨੂੰ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੇ ਜ਼ਿਆਦਾ ਬਿਜ਼ੀ ਨੇ ਕਿ ਰਾਤਾਂ ਤੱਕ ਵੀ ਇਹਨਾਂ ਨੂੰ ਜਿਹੜਾ ਜਾਗਣਾ ਆ ਉਹ ਪੈ ਰਿਹਾ ਆ। ਜ਼ਰੂਰ ਤੁਸੀਂ ਇਹਨਾਂ ਦਾ ਸਹਿਯੋਗ ਕਰੋ ਤੇ ਉਹਨਾਂ ਵਿੱਚ ਵੱਧ ਚੜ ਕੇ ਤੁਸੀਂ ਉੱਥੇ ਪਹੁੰਚੋ। ਇਹਦੇ ਨਾਲ ਹੀ ਜਿਹੜਾ ਆ ਆਪਾਂ ਇਹਨਾਂ ਦਾ ਧੰਨਵਾਦ ਜਿਹੜਾ ਆ ਉਹ ਕਰ ਸਕਦੇ ਆ। ਤੇ ਤੁਹਾਡਾ ਇੱਥੇ ਸਟੂਡੀਓ ਦੇ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ, ਤੇ ਆਸ ਕਰਾਂਗੇ ਫਿਰ ਮਿਲਾਂਗੇ ਜੀ। ਥੈਂਕ ਯੂ। ਰੱਬ ਰਾਖਾ।